ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਪ੍ਰੋਗਰਾਮ ਸੱਚੋ ਸੱਚ ਦੀ ਰੂਹਾਂ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਉਣਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਗੱਲਬਾਤ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब अज 18 अक्तूबर 2018 4 कत्तक नानकशाही संमत 550 का दिन है। तो डॉक्टर साहब प्रोग्राम शुरू करने तो पहला ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਦੱਸ ਦਈਏ ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤੇ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਵਿਊਅਰਸ, ਜੇ ਤੁਸੀਂ ਟੀਵੀ 84 ਨੂੰ ਦੇਖਣਾ ਚਾਹਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲਫਾਦਰ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਥੈਂਕ ਯੂ ਸੋ ਮਚ। ਸੋ ਕੀਪ ਵਾਚਿੰਗ ਟੀਵੀ 84। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਅਸੀਂ ਅੱਜ ਗੱਲਬਾਤ ਕਰਾਂਗੇ ਜਿਸ ਤਰ੍ਹਾਂ ਕਿ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਜਿਹੜੇ ਨੇ ਗੁਰਬਚਨ ਸਿੰਘ ਜੀ ਨੇ, ਉਹਨਾਂ ਨੇ ਅਸਤੀਫਾ ਦੇ ਦਿੱਤਾ। ਇਹ ਜੋ ਖਬਰ ਹੈ ਉਹ ਚਾਰੇ ਪਾਸੇ ਘੁੰਮ ਰਹੀ ਹੈ। ਇਸ ਬਾਰੇ ਅਸੀਂ ਵਿਚਾਰ ਜਾਨਣਾ ਚਾਹਾਂਗੇ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ, ਬੇਸ਼ੱਕ ਅੱਜ ਦੀ ਮੁੱਖ ਖਬਰ ਇਹ ਹੈ, ਇਸ ਨੂੰ ਸੋਸ਼ਲ ਮੀਡੀਆ ਤਾਂ ਹੈ ਹੀ ਹੈ, ਉਹ ਤਾਂ ਪਹਿਲਾਂ ਤੋਂ ਹੀ ਚਰਚਾ ਹੁੰਦੀ ਹੈ, ਲੇਕਿਨ ਅੱਜ ਦੇ ਮੇਨ ਨੈਸ਼ਨਲ ਮੀਡੀਆ 'ਚ ਵੀ ਇਸ ਨੂੰ ਬੜਾ ਡਿਸਕਸ ਕੀਤਾ ਜਾ ਰਿਹਾ ਹੈ। ਇਸ ਦੇ ਕਨਸੀਕੁਐਂਸਿਸ ਦੀ ਗੱਲ ਹੋ ਰਹੀ ਹੈ ਵੀ ਗੱਲ ਕਿੱਧਰ ਨੂੰ ਜਾਏਗੀ, ਕੀ ਹੋਏਗਾ ਜੀ। ਕਈਆਂ ਨੇ ਬੜੇ ਚਾਅ ਤੇ ਉਤਸ਼ਾਹ ਦਾ ਪ੍ਰਗਟਾਵਾ ਕੀਤਾ ਕਿ ਭਾਈ ਇਸ ਤੋਂ ਛੁਟਕਾਰਾ ਹੋਇਆ ਬਾਦਲਾਂ ਦੇ ਇੱਕ ਡੰਮੀ ਜਥੇਦਾਰ ਤੋਂ। ਕੁਛ ਦੀਆਂ ਇਹ ਵੀ ਕਿਆਸ ਰਾਈਆਂ ਨੇ ਕਿ ਹੁਣ ਅੱਗੋਂ ਕੌਣ ਬਣੇਗਾ, ਇਹਦੇ ਨਾਲ ਕੀ ਤਬਦੀਲੀ ਹੋਏਗੀ ਜੀ। ਹਾਲਾਂਕਿ ਬਹੁਤ ਵਾਰ ਅਸੀਂ ਜਦੋਂ ਕਿਸੇ ਗੱਲ ਦੇ ਉੱਤੇ ਇਮੀਡੀਏਟ ਰਿਐਕਟ ਕਰਦੇ ਹਾਂ ਤਾਂ ਫਿਰ ਜ਼ਾਹਰਾ ਤੌਰ ਦੇ ਉੱਤੇ ਪਿੱਛਾ ਤੇ ਅੱਗਾ ਉਹ ਸਾਹਮਣੇ ਨਹੀਂ ਹੁੰਦਾ। ਕੁੱਲ ਮਿਲਾ ਕੇ ਮੈਂ ਜੇ ਇਸ ਨੂੰ ਇੱਕ ਲਾਈਨ 'ਚ ਕਹਿਣਾ ਹੋਏ ਕਿ ਬਾਦਲਾਂ ਨੇ ਆਪਣੇ ਪਾਪਾਂ ਦਾ ਘੜਾ, ਪਿਓ, ਪੁੱਤਰ, ਨੂੰਹ, ਕੁੜਮ, ਸਾਲੇ ਜਿੰਨੇ ਵੀ ਨੇ, ਉਹਨਾਂ ਦਾ ਜਿਹੜਾ ਭਰਿਆ ਪਾਪਾਂ ਦਾ ਘੜਾ ਸੀ, ਉਹ ਉਹਨਾਂ ਨੇ ਆਪਣੇ ਹੀ ਤਨਖਾਹੀਏ ਬੰਦੇ, ਜਿਸ ਦਾ ਸੰਬੰਧ ਵੀ ਉਹਨਾਂ ਦੇ ਉਸ ਇਲਾਕੇ ਨਾਲ ਹੀ ਹੈ, ਜਾਂ ਜਿਵੇਂ ਉੱਥੋਂ ਉਹਨੇ ਇਸ ਜਥੇਦਾਰ ਜਿਸ ਨੂੰ ਅੱਜ ਅਸੀਂ ਕਹਿੰਦੇ ਹਾਂ, ਉਸ ਨੇ 1972 'ਚ ਬਰਛਾ ਫੜ ਕੇ ਜਿਹੜਾ ਇੱਕ ਸੇਵਾਦਾਰ ਹੈ ਉੱਥੋਂ ਸ਼ੁਰੂ ਕੀਤੀ ਆਪਣੀ ਯਾਤਰਾ। ਔਰ ਕਿਵੇਂ ਇਹ ਬਰਛੇ ਵਾਲਾ ਸੇਵਾਦਾਰ 10 ਸਾਲ ਅਕਾਲ ਤਖਤ ਜਿਹੜਾ ਕਿ ਮੀਰੀ ਪੀਰੀ ਦਾ ਸੈਂਟਰ, ਸਿੱਖ ਸੋਵਰਨਿਟੀ, 30 ਮਿਲੀਅਨ ਅੱਜ ਸਿੱਖਾਂ ਦੀ ਆਬਾਦੀ ਹੈ ਦੁਨੀਆ 'ਚ, ਔਰ ਇਹ 30 ਮਿਲੀਅਨ ਸਿੱਖਾਂ ਦੀ ਜਿਹੜੀ ਸੋਵਰਨਿਟੀ ਅਕਾਲ ਤਖਤ ਤੋਂ ਰਿਫਲੈਕਟ ਹੁੰਦੀ ਹੈ। ਔਰ ਕਿਵੇਂ ਇਹ ਬਰਛੇ ਵਾਲਾ ਸੇਵਾਦਾਰ ਬਾਦਲਾਂ ਦਾ, ਜਿਸ ਨੇ ਸੀਰੀ ਜਿਵੇਂ ਪੇਂਡੂ ਸੱਭਿਆਚਾਰ ਖੇਤੀਬਾੜੀ 'ਚ ਨਾਲ ਜਿਹੜੇ ਇਲਾਕੇ ਤੁਹਾਡੇ ਕਰਦੇ ਨੇ, ਉਸ ਵਾਂਗ ਨੇ ਬਿਹੇਵ ਕੀਤਾ। ਬੇਸ਼ੱਕ ਜਦੋਂ ਅਸੀਂ ਪਿਛਲੇ ਪੀਰੀਅਡ ਦੇ ਵਿੱਚ ਦੇਖਦੇ ਹਾਂ 84 ਦੇ ਦੌਰ 'ਚ ਵੀ ਗਿਆਨੀ ਕਿਰਪਾਲ ਸਿੰਘ ਸਭ ਤੋਂ ਬਦਤਰ ਉਸ ਦੌਰ ਦੇ ਵਿੱਚ ਲੱਗਦਾ ਸੀ, ਕਿਉਂਕਿ ਉਸ ਨੇ ਆ ਕੇ ਟੀਵੀ ਕੈਮਰਿਆਂ ਦੇ ਸਾਹਮਣੇ ਜਦੋਂ ਐਨ ਘੱਲੂਕਾਰਾ ਵਾਪਰ ਚੁੱਕਾ ਔਰ ਅਜੇ ਲਾਸ਼ਾਂ ਵੀ ਜਿਹੜੀਆਂ ਨੇ ਉੱਥੇ ਖਿਲਰੀਆਂ ਹੋਈਆਂ ਸੀ, ਅਕਾਲ ਤਖਤ ਖੰਡਰਾਤ ਬਣਿਆ ਹੋਇਆ ਸੀ, ਔਰ ਉਸ ਦੌਰ 'ਚ ਕੈਮਰਿਆਂ ਦੇ ਸਾਹਮਣੇ ਆ ਕੇ ਗਿਆਨੀ ਕਿਰਪਾਲ ਸਿੰਘ ਨੇ ਕਿਹਾ ਸੀ ਤੋਸ਼ਾਖਾਨਾ ਠੀਕ ਹੈ, ਕੋਠਾ ਸਾਹਿਬ ਠੀਕ ਹੈ। ਉਸ ਗੱਲ ਦੇ ਲਈ ਕਦੇ ਵੀ ਇਹ ਜਿਹੜਾ ਫਿਕਰਾ ਸਿੱਖਾਂ ਦੇ ਜ਼ਿਹਨ ਦੇ ਵਿੱਚ ਜਿਵੇਂ ਨੁਸਤਰ ਜਾਂ ਚਾਕੂ ਖੁੱਭ ਜਾਂਦਾ, ਇਵੇਂ ਖੁੱਭਿਆ ਰਿਹਾ ਲੰਬਾ ਵਕਤ। ਉਸ ਦੇ ਉੱਤੇ ਬਾਅਦ 'ਚ ਹਮਲਾ ਵੀ ਹੋਇਆ, ਹਾਲਾਂ ਉਹਦੇ 'ਚੋਂ ਬਚ ਗਿਆ, ਲੇਕਿਨ ਕਿ ਭਾਈ ਸਾਡਾ ਅਕਾਲ ਤਖਤ, ਕਿਉਂਕਿ ਜਦੋਂ ਅਸੀਂ ਇੱਕ ਪਾਸੇ ਤਾਂ ਅਕਾਲ ਤਖਤ ਸਾਹਿਬ ਦੀ ਜੇ ਫਾਊਂਡੇਸ਼ਨ ਦੀ ਗੱਲ ਕਰੀਏ ਕਿ ਅੱਜ ਅਸੀਂ 5 ਤਖਤ ਮੰਨਦੇ ਹਾਂ ਔਰ ਖਾਲਸਾ ਪੰਥ ਦੇ 5 ਤਖਤ ਨੇ, ਲੇਕਿਨ ਮੂਲ ਤੌਰ ਦੇ ਉੱਤੇ 4 ਤਖਤ ਜਿਹੜੇ ਨੇ ਉਹ ਲੇਟਰ ਹੋਣ ਦੇ ਵਿੱਚ ਆਉਂਦੇ ਨੇ। ਜਿਹੜਾ ਤਖਤ ਗੁਰੂ ਸਾਹਿਬ ਨੇ ਤਖਤ ਐਲਾਨ ਕੇ ਹੀ ਬਣਾਇਆ ਉਹ ਅਕਾਲ ਤਖਤ ਸਾਹਿਬ ਹੈ ਮੂਲ ਤੌਰ ਤੇ। ਇਸ ਲਈ ਸਾਡੇ ਸਿੱਖ ਨੇਸ਼ਨ ਦੀ ਸੋਵਰਨਿਟੀ ਦਾ ਮਰਕਜ਼ ਅਕਾਲ ਤਖਤ ਹੁੰਦਾ। ਉਹ ਭਾਵੇਂ 18ਵੀਂ ਸਦੀ ਦੀ ਸਰਬੱਤ ਖਾਲਸਾ ਪਰੰਪਰਾ ਹੋਏ ਜਾਂ 20ਵੀਂ ਸਦੀ ਦੇ ਮੋਰਚਿਆਂ ਦੀ ਦਾਸਤਾਨ ਹੋਏ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਨੂੰ, ਹਾਲਾਂਕਿ ਅਸੀਂ ਤਾਂ ਸਿਰਜਣਾ ਜਾਂ ਉਸ ਦਾ ਨੀਂਹ ਪੱਥਰ ਰੱਖਣਾ ਕਹਿੰਦੇ, ਇਸ ਕਿਸਮ ਦੇ ਵੀ ਸਾਡੇ ਸ਼ਰਧਾਵਾਨ ਸਕਾਲਰ ਔਰ ਗੁਰਸਿੱਖ ਨੇ ਜਿਹੜੇ ਈਵਨ ਇਹ ਸ਼ਬਦਾਵਲੀ ਇਸਤੇਮਾਲ ਨਹੀਂ ਕਰਦੇ,
ਉਹ ਅਕਾਲ ਤਖਤ ਪ੍ਰਗਟ ਹੋਣਾ ਕਹਿੰਦੇ ਨੇ। ਬਿਲਕੁਲ। ਕਿਉਂਕਿ ਜ਼ਾਹਰ ਹੈ ਕਿ ਰਿਵੀਲ ਜਦੋਂ ਅਸੀਂ ਸਿੱਖ ਧਰਮ ਸਿੱਖ ਮਜ਼ਹਬ ਇੱਕ ਰਿਵੀਲਡ ਰਿਲੀਜਨ ਦੇ ਤੌਰ ਤੇ ਦੇਖਦੇ ਹਾਂ ਤੇ ਜਿਹੜਾ ਕਨਸੈਪਟ ਰਾਜਯੋਗ ਦਾ ਗੁਰੂ ਨਾਨਕ ਸਾਹਿਬ ਨੇ ਦਿੱਤਾ ਜਿਸ ਦੇ ਵਿੱਚ ਟੈਂਪਰਲ ਤੇ ਸਪਿਰਿਚੁਅਲ ਦੁਨਿਆਵੀ ਔਰ ਰੂਹਾਨੀ ਦੋਨੋਂ ਹੀ ਕਰੰਟ ਜਿਹੜੇ ਨੇ ਨਾਲ ਚੱਲਦੇ ਨੇ। ਸਿੱਖ ਨੇ ਦੁਨੀਆਦਾਰੀ ਦੇ ਵਿੱਚ ਰਹਿਣਾ, ਵਿਚਰਨਾ, ਹੱਸਣਦਿਆਂ ਖੇਲਣਦਿਆਂ ਪਹਿਨਣਦਿਆਂ ਖਾਵਣਦਿਆਂ ਵਿੱਚੇ ਹੋਵੇ ਮੁਕਤ। ਉਹ ਭਗੌੜਾ ਨਹੀਂ ਹੈ, ਉਹ ਕੋਈ ਸੰਨਿਆਸੀ ਸਾਧੂ ਭਿਕਸ਼ੂ ਕੋਈ ਹੋਰ ਨਹੀਂ ਹੈ। ਉਹ ਦੁਨੀਆਦਾਰੀ ਕਰਦਿਆਂ ਜਿਹੜਾ ਉਹ ਦੁਨੀਆ ਦੇ ਵਿੱਚ ਹੈ, ਪਰ ਇਸ ਦੇ ਨਾਲ ਜਿਹੜਾ ਕ੍ਰਾਈਟੇਰੀਆ ਦੂਸਰਾ ਗੁਰੂ ਨਾਨਕ ਸਾਹਿਬ ਦਾ ਅਸੀਂ ਸਿੱਧ ਗੋਸ਼ ਦੇ ਵਿੱਚ ਦੇਖਦੇ ਕਿ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈਸਾਣੇ ਸੁਰਤ ਸ਼ਬਦ ਭਵ ਸਾਗਰ ਤਰੀਐ ਨਾਨਕ ਨਾਮ ਵਖਾਣੇ। ਕਿ ਜਿਵੇਂ ਮੁਰਗਾਬੀ ਜਾਂ ਬਤਖ ਉਹ ਪਾਣੀ ਦੇ ਵਿੱਚ ਹੁੰਦਿਆਂ ਵੀ ਜਿਹੜੀ ਹੈ ਉਹ ਪਾਣੀ ਤੋਂ ਨਿਰਲੇਪ ਹੁੰਦੀ ਹੈ। ਇਸੇ ਤਰ੍ਹਾਂ ਜਿਵੇਂ ਕਮਲ ਦਾ ਫੁੱਲ ਹੈ ਉਹ ਚਿੱਕੜ ਦੇ ਵਿੱਚ ਹੁੰਦਿਆਂ ਵੀ ਉਸ ਤੋਂ ਨਿਰਲੇਪ ਹੁੰਦਾ ਹੈ, ਉਸ ਦਾ ਉਹਦੇ ਤੇ ਅਸਰ ਨਹੀਂ ਹੁੰਦਾ। ਇਸੇ ਤਰ੍ਹਾਂ ਗੁਰਸਿੱਖ ਨੇ ਗੁਰੂ ਦੇ ਰਸਤੇ ਤੇ ਤੁਰਨ ਵਾਲੇ ਗੁਰਮਤ ਦੇ ਪਾਂਧੀ ਨੇ ਇਸ ਦੁਨੀਆ ਦੇ ਵਿੱਚ ਰਹਿੰਦੇ ਆ ਆਪਣੀ ਸੁਰਤ ਨੂੰ ਸ਼ਬਦ ਦੇ ਵਿੱਚ ਟਿਕਾ ਕੇ ਇਸ ਭਵ ਸਾਗਰ ਤੋਂ ਇਸ ਦੁਨੀਆ ਦੇ ਉੱਤੇ ਆਪਣਾ ਜੀਵਨ ਬਸਰ ਕਰਨਾ। ਸੋ ਜ਼ਾਹਰ ਹੈ ਵੀ ਸਿੱਖੀ ਦੀ ਮੂਲ ਫਿਲਾਸਫੀ ਦੇ ਵਿੱਚ, ਕਿਉਂਕਿ ਇਸ ਗੱਲ ਦਾ ਵੀ ਭੁਲੇਖਾ ਨਾ ਰਹੇ ਕਿ ਵੀ ਮੀਰੀ ਪੀਰੀ ਦਾ ਕਨਸੈਪਟ ਸਿਰਫ 6ਵੇਂ ਪਾਤਸ਼ਾਹ ਰਾਹੀਂ ਪ੍ਰਗਟ ਹੁੰਦਾ ਹੈ। ਮੀਰੀ ਪੀਰੀ ਦਾ ਕਨਸੈਪਟ ਇਹ ਜੀਵਨ ਜਾਚ ਗੁਰੂ ਨਾਨਕ ਸਾਹਿਬ ਨੇ ਐਸਟੈਬਲਿਸ਼ ਕਰ ਦਿੱਤੀ, ਪਰ ਇਸ ਦੀ ਕੰਪਲੀਸ਼ਨ ਦੇ ਲਈ ਅਸੀਂ ਦੇਖਦੇ ਹਾਂ ਇਸ ਸਾਰੇ ਥਾਟ ਨੂੰ ਮੁਕੰਮਲ ਇੱਕ ਜਿਹੜਾ ਸਿੱਧਤ ਕਰਕੇ 1469 ਦੇ ਵਿੱਚ ਗੁਰੂ ਨਾਨਕ ਸਾਹਿਬ ਪ੍ਰਕਾਸ਼ਮਾਨ ਹੁੰਦੇ ਨੇ। 1699 ਚ ਖਾਲਸਾ ਪੰਥ ਦੀ ਸਾਜਨਾ ਹੁੰਦੀ ਹੈ, ਔਰ 1708 ਚ ਮੁਕੰਮਲ ਤੌਰ ਤੇ ਗੁਰੂ ਕਲਗੀਧਰ ਪਾਤਸ਼ਾਹ ਜੋਤੀ ਜੋਤ ਸਮਾਨ ਤੋਂ ਪਹਿਲਾਂ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਦੇ ਨਾਲ ਤੇ ਖਾਲਸਾ ਪ੍ਰਗਟਿਓ ਪਰਮਾਤਮ ਕੀ ਮੌਜ ਦੇ ਨਾਲ ਗ੍ਰੰਥ ਪੰਥ ਦੇ ਕਨਸੈਪਟ ਨੂੰ ਜਿਹੜਾ ਫੋਰਐਵਰ ਟਿਲ ਐਟਰਨਿਟੀ ਜਿਹੜਾ ਇੱਥੇ ਐਸਟੈਬਲਿਸ਼ ਕਰ ਦਿੰਦੇ ਨੇ ਇਸ ਪਲੈਨਟ ਦੇ ਉੱਤੇ। ਸੋ ਜ਼ਾਹਰਾ ਤੌਰ ਦੇ ਉੱਤੇ ਇਹ ਫਿਲਾਸਫੀ ਗੁਰੂ ਨਾਨਕ ਸਾਹਿਬ ਦੀ ਸੀ ਕਿ ਭਾਵੇਂ ਉਹ ਰਾਜਸੀ ਨਿਜ਼ਾਮ ਹੋਣ, ਸਿਆਸੀ ਪਾਵਰਸ ਹੋਣ, ਉਸ ਵੇਲੇ ਦੇ ਜਿਹੜੇ ਲੋਧੀ ਪਠਾਨ ਜਿਨ੍ਹਾਂ ਦੀ ਹਕੂਮਤ ਸੀ ਸਿਕੰਦਰ ਲੋਧੀ ਦੀ, ਜਾਂ ਮੁਗਲ ਜਿਹੜੇ ਬਾਬਰ ਦੇ ਰਾਹੀਂ 1526 ਦੇ ਵਿੱਚ ਆਏ। ਸੋ ਜੇ ਜ਼ੁਲਮ ਕਰਨ ਵਾਲੇ ਜਿਹੜੇ ਕਿ ਜਨਤਾ ਦੇ ਉੱਤੇ, ਉਹਦੇ 'ਚ ਕੋਈ ਹਿੰਦੂ ਮੁਸਲਮਾਨ ਦਾ ਸਵਾਲ ਨਹੀਂ ਸੀ, ਆਮ ਲੋਕਾਂ ਦੀ ਸਫਰਿੰਗ ਜਿਹੜੀ ਹੈ ਉਸ ਨੂੰ ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਦੇ ਵਿੱਚ ਬਿਆਨ ਕੀਤਾ। ਔਰ ਜਿਹੜੇ ਰਾਜਿਆਂ ਦੇ ਬਾਦਸ਼ਾਹਾਂ ਦੇ ਜ਼ੁਲਮੀ ਤੌਰ ਤਰੀਕੇ ਸੀ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਨੇ ਜਿਸ ਕਦਰ ਨੰਗਿਆ ਕੀਤਾ, ਜਿਸ ਕਦਰ ਉਹਨਾਂ ਨੂੰ ਵੰਗਾਰਿਆ। ਰਾਜੇ ਸ਼ੀਂ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ ਚਾਕਰ ਨਹਿੰਦਾ ਪਾਇਨ ਘਾਓ ਰਤ ਪਿੱਤ ਕੁੱਤੇ ਉਹ ਚੱਟ ਜਾਓ। ਕਿ ਇਹ ਰਾਜੇ ਸ਼ੇਰਾਂ ਵਾਂਗ ਬਿਲਕੁਲ ਜਿਹੜੀ ਵਿਚਾਰੀ ਬੇਮਦਦ ਹੈਲਪਲੈਸ ਖਲਕਤ ਹੈ ਉਸ ਦੇ ਉੱਤੇ ਝਪਟਦੇ ਨੇ ਕੁੱਤਿਆਂ ਦੀ ਤਰ੍ਹਾਂ। ਔਰ ਰਾਜਾ ਮਾਰਦਾ ਉਹਨਾਂ ਨੂੰ, ਉਹਨਾਂ ਦੇ ਮੁਕੱਦਮ ਅਹਿਲਕਾਰ ਅੱਗੋਂ ਕੁੱਤਿਆਂ ਦੀ ਤਰ੍ਹਾਂ ਉਹਨਾਂ ਨੂੰ ਅੱਗੋਂ ਨੋਚਦੇ ਨੇ। ਔਰ ਇਹ ਜਿਹੜਾ ਵਰਤਾਰਾ ਹੈ ਗੁਰੂ ਸਾਹਿਬ ਨੇ ਕਿਹਾ ਕਿ ਭਾਈ ਇਹ ਐਕਸੈਪਟੇਬਲ ਨਹੀਂ ਹੈ। ਤਖਤ ਬਹਿ ਤਖਤੈ ਕੇ ਲਾਇਕ, ਕਿ ਤਖਤ ਤੇ ਬਹਿਣ ਦਾ ਹੱਕ ਉਹਨੂੰ ਹੀ ਹੈ ਜਿਹੜਾ ਤਖਤ ਦੇ ਲਾਇਕ ਹੈ। ਔਰ ਇਹ ਜਿਹੜਾ ਕ੍ਰਾਈਟੇਰੀਆ ਸੀ ਕਿ ਰਾਜੇ ਗਲਤ ਹੋ ਹੀ ਨਹੀਂ ਸਕਦੇ। ਯੂਰਪ ਦੇ ਵਿੱਚ ਵੀ ਇਹ ਸੀ ਕਿ ਕਿੰਗ ਕੈਨ ਡੂ ਨੋ ਰੋਂਗ, ਤੇ ਉੱਥੇ ਵੀ ਪੰਡਤਾਂ ਨੇ ਸ਼ਲੋਕ ਕਢਿਆ ਹੋਇਆ ਸੀ ਦਿੱਲੀਸ਼ਵਰੋ ਈਸ਼ਵਰੋ, ਕਿ ਦਿੱਲੀ ਦਾ ਬਾਦਸ਼ਾਹ ਹੀ ਰੱਬ ਹੈ। ਪਰ ਸਿੱਖ ਥਾਟ ਨੇ ਇਸ ਨੂੰ ਲਲਕਾਰਿਆ, ਇਸ ਨੂੰ ਵੰਗਾਰਿਆ। ਜੇ ਬਾਬਰ ਹਮਲਾਵਰ ਹੈ ਤੇ ਬਾਬਰ ਨੂੰ ਚੈਲੰਜ ਕਰਦੇ ਆ ਗੁਰੂ ਸਾਹਿਬ ਦੇ ਜਿਹੜੀ ਬਾਣੀ ਦੇ ਸ਼ਬਦ ਨੇ 5 ਸ਼ਬਦ ਐਕਸਕਲੂਸਿਵ ਇਸ ਪਰਥਾਏ, ਔਰ ਉਹਨਾਂ 'ਚ ਅਸੀਂ ਪੜ੍ਹਦੇ ਹਾਂ ਕਿ ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਬੇਲਾ। ਕਿ ਗੁਰੂ ਨਾਨਕ ਸੱਚ ਦੀ ਗੱਲ ਕਹਿ ਰਹੇ ਨੇ। ਔਰ ਇਹ ਐਮਨਾਬਾਦ ਸ਼ਹਿਰ ਦੇ ਅੰਦਰ ਜਿੱਥੇ ਗੁਰੂ ਸਾਹਿਬ ਨੇ ਫਰਮਾਇਆ ਕਿ ਭਾਈ ਅੱਜ ਮਾਸਪੁਰੀ ਵਿੱਚ ਆਖ ਮਸੋਲਾ, 4 ਚੁਫੇਰੇ ਮਾਸ ਦੀ ਦੁਰਗੰਧ ਹੈ, ਖੂਨ ਕੇ ਸੋਇਲੇ ਗਾਵੀਏ ਨਾਨਕ ਰਤ ਕਾ ਕੁੰਗੂ ਪਾਏ ਵੇ ਲਾ ਲੋ। ਕਿ 4 ਚੁਫੇਰੇ ਖੂਨ ਹੀ ਖੂਨ ਹੈ, ਪਰ ਨਾਲ ਹੀ ਇਹ ਵੰਗਾਰ ਕੇ ਕਿਹਾ ਕਿ ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਬੇਲਾ। ਸੋ ਇਹ ਜਿਹੜਾ ਥਾਟ ਗੁਰੂ ਨਾਨਕ ਸਾਹਿਬ ਨੇ ਦਿੱਤਾ ਹੈ ਉਸ ਦੇ ਉੱਤੇ 6ਵੇਂ ਪਾਤਸ਼ਾਹ ਨੇ, 5ਵੇਂ ਪਾਤਸ਼ਾਹ ਉਹਨਾਂ ਦੇ ਪਿਤਾ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਇਹ ਦਿੱਲੀ ਤਖਤ ਤੋਂ 2 ਫੁੱਟ ਉੱਚਾ ਤਖਤ ਅਕਾਲ
ਪਰ ਇਸ ਗੱਲ ਦਾ ਧਿਆਨ ਰਹੇ ਕਿ ਜਿਹੜੇ ਬਾਦਸ਼ਾਹ ਨੇ ਕਿਤੇ ਵੀ, ਉਹ ਦਿੱਲੀ ਦਾ ਹੋਏ ਜਾਂ ਈਰਾਨ ਦਾ ਸੀ ਜਾਂ ਅੱਜ ਇੰਗਲੈਂਡ ਦੀ ਕੁਈਨ ਹੋਏ, ਜਾਂ ਉਹਨਾਂ ਦੇ ਇੱਕ ਆਪਣੇ ਤਖਤ, ਆਪਣੇ ਕਿਸਮ ਦਾ ਉਹਨਾਂ ਦੇ ਕਰਾਊਨ ਹੁੰਦੇ ਨੇ, ਉਹ ਉੱਚੀ ਥਾਂ ਤੇ ਬੈਠਦੇ ਨੇ। ਉਹਨਾਂ ਦੇ ਪਿੱਛੇ ਜਿਹੜਾ, ਕਿਉਂਕਿ ਈਸਟ ਦੀ ਪਰੰਪਰਾ ਦੇ ਵਿੱਚ ਚੌਰ ਝੁਲਣ ਦੀ ਗੱਲ ਹੈ, ਔਰ ਇਸ ਲਈ ਇਹ ਬਾਦਸ਼ਾਹ ਸੋਵਰਨਿਟੀ ਦੇ ਚਿੰਨ੍ਹ। ਔਰ ਉਹ ਜਦੋਂ ਸਿੱਕਾ ਵੀ ਚੱਲਦਾ ਹੈ ਤੇ ਬਾਦਸ਼ਾਹ ਦੇ, ਜਿਹੜਾ ਵੀ ਵੇਲੇ ਦਾ ਬਾਦਸ਼ਾਹ ਹੁੰਦਾ ਹੈ, ਉਹਨਾਂ ਦੀਆਂ ਟਕਸਾਲਾਂ ਦੇ ਵਿੱਚ ਉਹ ਕੋਇਨ ਜਿਹਦੇ ਤੇ ਬਾਦਸ਼ਾਹ ਜਾਂ ਰਾਣੀ ਵਿਕਟੋਰੀਆ ਰਹੀ, ਕਿੰਨੇ ਅੱਧੀ ਸਦੀ ਤੋਂ ਜ਼ਿਆਦਾ ਤੁਸੀਂ ਪੁਰਾਣੇ ਸਿੱਕੇ ਦੇਖੋਗੇ ਤਾਂ ਵਿਕਟੋਰੀਆ ਦੀ ਪਿਕਚਰ ਹੈ। ਅੱਜ ਵੀ ਇੰਗਲੈਂਡ ਔਰ ਕੈਨੇਡਾ ਦੀ ਕਰੰਸੀ ਦੇਖੋ ਤੇ ਰਾਣੀ ਦੀ ਪਿਕਚਰ ਹੈ। ਲੇਕਿਨ ਇੱਥੇ ਇਹ ਤਖਤ ਜਿਹੜਾ ਗੁਰੂ ਸਾਹਿਬ ਨੇ ਐਸਟੈਬਲਿਸ਼ ਕੀਤਾ, ਦਿੱਲੀ ਤਖਤ ਤੋਂ 2 ਫੁੱਟ ਉੱਚਾ, ਔਰ ਉਸ ਦਾ ਜਿਹੜਾ ਨਾਂ ਹੈ ਉਹ ਥਰੋਨ ਆਫ ਦਾ ਇਮੋਰਟਲ ਹੈ, ਅਕਾਲ, ਜਿਹੜਾ ਮਰਦਾ ਨਹੀਂ। ਜਿਹੜੇ ਬਾਦਸ਼ਾਹ ਨੇ ਉਹਨਾਂ ਦੀ ਟਰਮ ਹੈ, ਜਦੋਂ ਉਹ ਮਰ ਜਾਂਦੇ ਨੇ ਫਿਰ ਨਵਾਂ ਆ ਜਾਂਦਾ ਹੈ ਉਸ ਦੀ ਥਾਂ ਤੇ, ਉਸ ਦੇ ਨਾਂ ਦਾ ਸਿੱਕਾ ਚੱਲਦਾ। ਪਰ ਇਹ ਕਿਉਂਕਿ ਸੱਚ ਦੇ ਉੱਤੇ ਖੜਾ ਤਖਤ, ਔਰ ਇਹ ਵੰਗਾਰ ਸੀ ਉਸ ਵੇਲੇ ਦੀ ਸਾਰੀ ਪੋਲੀਟੀਕਲ, ਇਸ ਕਿਸਮ ਦੀ ਟਿਰੈਨਿਕਲ ਜਿਹੜੀਆਂ ਰਜੀਮ ਸੀ ਕਿ ਭਾਈ ਤੁਸੀਂ ਤਾਂ ਭਾਰੀ ਭੁਜਾਨ ਕੇ ਭੂਪ ਭਲੀ ਵਿਦ ਨਿਆਵਤ ਸੀਸ ਨ ਜਾਤ ਵਿਚਾਰੇ, ਇਤੇ ਪੈ ਤੋ ਕਹਾਂ ਪੈ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਬੜੇ ਬੜੇ ਮਾਈਟੀ ਪਾਵਰਫੁਲ ਬਾਦਸ਼ਾਹ ਜਿਨ੍ਹਾਂ ਦੀ ਕਿੰਨੀ ਰਿਆਇਆ ਸੀ, ਕਿੰਨੇ ਉਹਨਾਂ ਅੱਗੇ ਸਿਰ ਝੁਕਾਉਣ ਵਾਲੇ ਸੀ, ਨਜ਼ਰਾਨੇ ਪੇਸ਼ ਕਰਨ ਵਾਲੇ ਸੀ, ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ। ਪਰ ਗੁਰੂ ਸਾਹਿਬ ਨੇ ਕਿਹਾ ਵੀ ਇੰਨੇ ਮਾਈਟੀ ਕਿੰਗ ਕਿੱਥੇ ਗਏ? ਅਲਟੀਮੇਟਲੀ ਅੰਤ ਕੋ ਨਾਂਗੇ ਹੀ ਪਾਏ ਪਧਾਰੇ, ਅਖੀਰ ਨੰਗੇ ਪੈਰ ਇਸ ਦੁਨੀਆ ਤੋਂ ਚਲੇ ਗਏ। ਸੋ ਇਹ ਅਕਾਲ ਤਖਤ 1606 ਈਸਵੀ ਦੇ ਵਿੱਚ ਜਿਹੜਾ ਸਥਾਪਿਤ ਹੁੰਦਾ ਹੈ, ਦਿੱਲੀ ਤਖਤ ਤੋਂ 2 ਫੁੱਟ ਉੱਚਾ, ਔਰ ਇਸ ਸੱਚ ਦੇ ਤਖਤ ਦਾ ਜਿਹੜਾ ਪਹਿਲਾ ਮੁਕਾਮ, ਜਦੋਂ ਅਸੀਂ ਮੀਰੀ ਪੀਰੀ ਦੇ ਕਨਸੈਪਟ ਦੀ ਗੱਲ ਕਰਦੇ ਹਾਂ, ਪਹਿਲੇ ਸਾਡੇ ਢਾਡੀ ਪੰਥ ਦੇ ਭਾਈ ਨੱਥਾ ਤੇ ਭਾਈ ਅਬਦੁੱਲਾ ਹੋਏ ਨੇ। ਇੱਕ ਜਿਹੜੇ ਨੇ ਪਿੰਡ ਸੁਰ ਸਿੰਘ ਦੇ ਰਹਿਣ ਵਾਲੇ, ਇੱਕ ਪਿੰਡ ਸੁਲਤਾਨਵਿੰਡ ਦੇ ਰਹਿਣ ਵਾਲੇ। ਜ਼ਾਹਰਾ ਤੌਰ ਤੇ ਜਦੋਂ ਅਸੀਂ ਅਬਦੁੱਲਾ ਕਹਿੰਦੇ ਹਾਂ ਮੁਸਲਮਾਨ ਰਬਾਬੀ, ਔਰ ਨੱਥਾ, ਔਰ ਉਹਨਾਂ ਨੇ ਜਿਹੜੀ ਪਹਿਲੀ ਵਾਰ, ਜਿਹਨੂੰ ਕਿਉਂਕਿ ਢਾਡੀਆਂ ਦਾ ਜਿਹੜਾ ਗਾਣ ਦਾ ਅੰਦਾਜ਼ ਹੈ ਯੂਜੂਲੀ ਯੋਧਿਆਂ ਦੇ, ਉਹ ਜਿਹਨੂੰ ਇੱਥੇ ਜਿਹੜੇ ਨੇ ਬੈਲਡ ਕਹਿੰਦੇ ਨੇ ਅੰਗਰੇਜ਼ੀ ਦੇ ਵਿੱਚ, ਉਹ ਅਸੀਂ ਵਾਰ ਕਹਿੰਦੇ ਹਾਂ ਕਿ ਵੀ ਉਹ ਜੰਗ ਦੇ ਮੈਦਾਨ 'ਚ ਹੀਰੋ ਦਾ। ਔਰ ਉਹਨਾਂ ਨੇ ਜਿਹੜੀ ਪਹਿਲੀ ਵਾਰ ਗਾਵੀ ਉੱਥੇ ਅਕਾਲ ਤਖਤ ਤੇ ਉਸ ਮੌਕੇ ਤੇ, ਕਿਉਂਕਿ ਉਸ ਤਖਤ ਦੇ ਉਸ ਜਿਹੜਾ ਪਹਿਲਾਂ ਥੜਾ ਕਰਕੇ ਹੀ ਬਣਿਆ, ਜਿਸ ਦੀ ਨੀਂਹ ਜਿਹੜੀ ਹੈ ਗੁਰੂ ਸਾਹਿਬ ਨੇ ਰੱਖੀ। ਇੱਟਾਂ ਜਿਹੜੀਆਂ ਨੇ ਭਾਈ ਗੁਰਦਾਸ ਜੀ ਨੇ ਫੜਾਈਆਂ, ਬਾਬਾ ਬੁੱਢਾ ਜੀ ਨੇ ਗਾਰਾ ਤਿਆਰ ਕੀਤਾ। ਔਰ ਇਹ ਵੀ ਸਾਡੇ ਇਤਿਹਾਸਕ ਸੋਮੇ ਨੇ, ਕਿਨਹੀ ਰਾਜ ਨਾ ਹੱਥ ਲਗਾਇਓ, ਬੁੱਢੇ ਤੇ ਗੁਰਦਾਸ ਬਣਾਇਓ, ਉਹਦੇ ਵਿੱਚ ਕੋਈ ਚੌਥਾ ਹੱਥ ਨਹੀਂ ਲੱਗਾ ਹੈ। ਔਰ ਉਹ ਜਿਹੜੀ ਪਹਿਲੀ ਵਾਰ ਸੀ ਭਾਈ ਨੱਥਾ ਅਬਦੁੱਲਾ ਨੇ ਗਾਵੀ, ਉਹ ਸੀ ਕਿ ਉਸ 2 ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਸੋ ਜ਼ਾਹਰਾ ਤੌਰ ਦੇ ਉੱਤੇ ਅਜ਼ਮਤ ਤੇ ਰਾਜ, ਪੋਲੀਟੀਕਲ ਪਾਵਰ ਇਸ ਲਈ ਜ਼ਰੂਰੀ ਹੈ, ਉਸ ਤੋਂ ਬਿਨਾਂ ਤੁਹਾਡੀ ਅਜ਼ਮਤ ਕਾਇਮ ਨਹੀਂ ਰਹਿ ਸਕਦੀ। ਤੁਸੀਂ ਆਪਣੀ ਅਜ਼ਮਤ ਸਿਰਫ ਔਰਤਾਂ ਦੀ ਮੋਡੈਸਟੀ ਕਾਇਮ ਰਹਿਣਾ ਹੀ ਨਹੀਂ ਹੈ, ਜਾਂ ਉਹਨਾਂ ਦਾ ਆਨਰ ਕਾਇਮ ਰਹਿਣਾ ਹੀ ਨਹੀਂ ਹੈ। ਅਜ਼ਮਤ ਦੇ ਵਿੱਚ ਸਭ ਕੁਝ ਹੈ, ਕਿਉਂਕਿ ਜਦੋਂ ਅਸੀਂ ਪੱਤ ਕਹਿੰਦੇ ਆ, ਅਜ਼ਮਤ ਕਹਿੰਦੇ ਆ, ਜੇ ਤੁਹਾਡੇ ਸਾਧਨ ਨੇ, ਸੋਰਸ ਨੇ, ਇਕਨੋਮਿਕਸ ਹੈ, ਤੁਹਾਡਾ ਆਨਰ ਹੈ, ਸਭ ਕੁਝ ਉਹਦੇ ਨਾਲ ਜੁੜਿਆ ਹੋਇਆ। ਤੇ ਜੇ ਤੁਹਾਡੇ ਪੋਲੀਟੀਕਲ ਪਾਵਰ ਕੀ ਹੈ? ਆਪਣੀ ਕਿਸਮਤ ਆਪ ਘੜਨ ਦਾ ਹੱਕ, ਜਿਹਨੂੰ UN ਨੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਅੱਜ ਦੀ ਜ਼ਬਾਨ ਦੇ ਵਿੱਚ ਕਿਹਾ। ਸੋ ਜ਼ਾਹਰਾ ਤੌਰ ਦੇ ਉੱਤੇ ਅਕਾਲ ਤਖਤ ਤੇ ਮੈਸੇਜ ਸੀ ਕਿ ਵੀ ਹੁਣ ਇਹ ਜਿਹੜੀ ਕੌਮ ਹੈ ਇਹ ਚੁੱਪ ਕਰਕੇ ਨਹੀਂ ਸਹੇਗੀ ਜ਼ੁਲਮ ਨੂੰ, ਜਿਵੇਂ ਸਦੀਆਂ ਤੋਂ ਉੱਥੋਂ ਦੇ ਲੋਕ ਸਹਿ ਰਹੇ ਸੀ। ਔਰ ਇਹਦੀ ਅਸੀਂ ਪਹਿਲੀ ਉਦਾਹਰਣ ਹੀ ਦੇਖਦੇ ਹਾਂ ਕਿ ਜਦੋਂ ਸ਼ਾਹਜਹਾਂ ਦੀ ਫੌਜ ਦਾ ਬਾਜ ਜਿਹੜਾ ਹੈ ਉਹ ਗੁਰੂ ਕੇ ਬਾਜ ਦੇ ਨਾਲ ਉੜ ਕੇ ਆ ਜਾਂਦਾ ਹੈ, ਔਰ ਉਹ ਧੌਂਸ ਦੇ ਨਾਲ ਉਹ ਮੰਗਦਾ ਹੈ ਲਾਹੌਰ ਦਾ ਸੂਬੇਦਾਰ ਔਰ ਦੂਜਾ। ਤੇ ਗੁਰੂ ਸਾਹਿਬ ਸਿੱਖਾਂ ਨੂੰ ਪੁੱਛਦੇ ਨੇ ਵੀ ਕੀ ਕਰੀਏ? ਉਹਨਾਂ ਨੇ ਕਿਹਾ ਜੀ ਤਾਜ ਬਾਜ ਸਭ ਹੂੰ ਹਮ ਲੀਨੋ, ਇਹ ਬਾਜ ਮੰਗਦੇ ਨੇ, ਅਸੀਂ ਤਾਜ ਵੀ ਲੈਣਾ ਹੈ। ਸੋ ਜ਼ਾਹਰਾ ਤੌਰ ਦੇ ਉੱਤੇ ਜਿਹੜੀ ਵਿਚਾਰਧਾਰਾ ਗੁਰੂ ਨਾਨਕ ਸਾਹਿਬ ਨੇ ਨਿਰਭਉ ਨਿਰਵੈਰ ਦੀ ਦਿੱਤੀ। ਔਰ ਇਹ ਅਕਾਲ ਤਖਤ ਸਿਰਫ ਇਹ ਠੀਕ ਹੈ ਕਿ ਸਾਡੀ ਪੋਲਿਟੀ ਦਾ, ਸਾਡੀ ਟੈਂਪੋਰਲ ਸਟਰੈਂਥ ਦਾ, ਸਾਡੀ ਟੈਂਪੋਰਲ ਗਾਈਡਲਾਈਨ ਦਾ ਇਹ ਸੂਚਕ ਹੈ, ਪਰ ਇਸ ਅਕਾਲ ਤਖਤ ਤੇ ਕੋਈ ਵੀ ਫਰਿਆਦੀ ਬਣ ਕੇ ਆ ਸਕੇ। ਉਹਦੇ 'ਚ ਕੋਈ ਮਜ਼ਹਬ, ਕੋਈ ਜ਼ਾਤ, ਰੰਗ, ਨਸਲ ਦੇ ਕੋਈ ਭੇਦ ਦੀ ਗੱਲ ਨਹੀਂ ਹੈ। ਔਰ
ਜੇ ਅਸੀਂ ਉਸ ਹਿਸਟਰੀ ਵੱਲ ਜਾਈਏ ਤੇ ਵਕਤ ਲੱਗੇਗਾ ਕਿ ਕਿਵੇਂ ਕੋਈ ਬੇਸਹਾਰਾ ਪੰਡਤ ਆ ਕੇ ਪੇਸ਼ ਹੁੰਦਾ ਹੈ ਕਿ ਜੀ ਮੇਰੀ ਘਰ ਵਾਲੀ ਨੂੰ ਲੈ ਗਿਆ ਕਸੂਰ ਦਾ ਨਵਾਬ, ਉਸ ਦੇ ਲਈ ਖਾਲਸਾ ਕਿਵੇਂ ਸਭ ਕੁਝ ਵਿੱਚੇ ਛੱਡ ਕੇ ਗੁਰਮਤਾ ਕਰਕੇ ਹਜ਼ਾਰਾਂ ਸਿੰਘ ਸ਼ਹੀਦ ਕਰਵਾ ਕੇ ਜਿਹੜਾ ਉਸ ਦੀ ਪਤਨੀ ਉਹਨੂੰ ਵਾਪਸ ਲਿਆ ਕੇ ਦਿੱਤੀ ਜਾਂਦੀ ਹੈ। ਔਰ ਹਰ ਸਮੇਂ ਇਹਨਾਂ 4 ਸਦੀਆਂ ਦਾ ਇਤਿਹਾਸ ਇਸ ਗੱਲ ਦੀ ਗਵਾਹੀ ਹੈ ਕਿ ਅਕਾਲ ਤਖਤ ਦੇ ਉੱਤੇ ਸੱਚ, ਹੱਕ, ਇਨਸਾਫ ਦਾ ਹਮੇਸ਼ਾ ਹੀ ਪਹਿਰਾ ਪੰਥ ਨੇ ਦਿੱਤਾ। ਪਰ ਅਸੀਂ ਦੇਖਦੇ ਹਾਂ ਇਹਦੇ 'ਚ ਠੀਕ ਹੈ ਕਿ ਇਹੀ ਸਾਡੀ ਤਾਕਤ ਜਿਹੜੀ ਖਲਕਤ ਨੂੰ ਔਰ ਲੋਕਾਈ ਨੂੰ ਰਿਲੀਫ, ਭਲਾ, ਸਰਬੱਤ ਦਾ ਭਲਾ ਦੇਣ ਵਾਲੀ ਸੀ, ਇਹ ਦੁਸ਼ਮਣਾਂ ਦੀਆਂ ਅੱਖਾਂ 'ਚ ਵੀ ਰੜਕਦੀ ਰਹੀ। ਇਹੀ ਕਾਰਨ ਹੈ ਕਿ ਉਹ ਮੁਗਲਿਆ ਸਾਮਰਾਜ ਹੋਏ ਜਿਨ੍ਹਾਂ ਨੇ ਮੱਸਾ ਰੰਗੜ ਲਿਆ ਕੇ ਬਿਠਾਇਆ, ਉਹ ਅਬਦਾਲੀ ਹੋਏ, ਉਹਦਾ ਪੁੱਤਰ ਤੈਮੂਰ ਹੋਏ, ਉਹਦਾ ਪੁੱਤਰ ਸ਼ਾਹਜਮਾਨ ਹੋਏ, ਜਿਨ੍ਹਾਂ ਨੇ ਰਿਪੀਟਡਲੀ ਦਰਬਾਰ ਸਾਹਿਬ ਤੇ ਹਮਲੇ ਕੀਤੇ 18ਵੀਂ ਸਦੀ। ਔਰ 47 ਤੋਂ ਬਾਅਦ ਅਸੀਂ ਦੇਖਦੇ ਹਾਂ ਇਹੀ ਅਕਾਲ ਤਖਤ ਜਿੱਥੋਂ ਕਦੇ ਦੇਸ਼ ਦੀ ਆਜ਼ਾਦੀ, ਜਦੋਂ ਗੁਰਦੁਆਰਾ ਸੁਧਾਰ ਲਹਿਰ ਦੀ ਅਸੀਂ ਗੱਲ ਕਰਦੇ ਹਾਂ, ਚਾਬੀਆਂ ਦਾ ਮੋਰਚਾ ਫਤਿਹ ਹੋਣ ਤੋਂ ਬਾਅਦ ਗਾਂਧੀ ਦੀ ਟੈਲੀਗ੍ਰਾਮ ਜਿਹੜੀ ਕਿ ਉੱਥੇ ਸਿੱਖ ਅਜਾਇਬ ਘਰ 'ਚ ਰੱਖੀ ਹੁੰਦੀ ਸੀ, ਹੁਣ ਤਾਂ ਉਹ ਲੁੱਟ ਲੱਟ ਕੇ ਰਹਿ ਗਏ ਨੇ। ਕੰਗ੍ਰੈਚੁਲੇਸ਼ਨਸ, you have won the first battle of freedom of India and now get the whole of India liberated। ਇਹ ਗਾਂਧੀ ਕਹਿ ਰਹੇ ਕਿ ਜੀ ਮੁਬਾਰਕ, ਤੁਸੀਂ ਆਜ਼ਾਦੀ ਦੀ ਪਹਿਲੀ ਲੜਾਈ ਜਿੱਤ ਲਈ ਹੈ, ਜਿੱਤ ਦਿੱਤੀ ਹੈ, ਹੁਣ ਸਾਰੇ ਭਾਰਤ ਨੂੰ ਵੀ ਤੁਸੀਂ ਆਜ਼ਾਦ ਕਰਵਾਣਾ। ਸੋ ਜ਼ਾਹਰ ਹੈ ਕਿ 20ਵੀਂ ਸਦੀ 'ਚ ਇਹੀ ਅਕਾਲ ਤਖਤ ਰੈਲਿੰਗ ਪੁਆਇੰਟ ਸੀ ਜਿਹਦੇ ਸਾਹਮਣੇ ਆ ਕੇ ਸਿੱਖ ਜਿਹੜੇ ਨੇ ਜਥੇ ਅਰਦਾਸਾਂ ਸੋਧਦੇ ਸੀ ਔਰ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦੇ ਹੋ। ਗੁਰੂ ਕਾ ਬਾਗ ਹੋਏ, ਜੈਤੋ ਹੋਏ ਔਰ ਦੂਸਰੇ ਚਾਬੀਆਂ ਦੇ ਮੋਰਚੇ ਦਾ ਅਸੀਂ ਦੇਖਦੇ ਔਰ ਕਿਵੇਂ ਪੀਸਫੁਲੀ ਉਹ ਸਾਰੇ ਟਾਰਚਰ ਸਹਿੰਦੇ ਸੀ, ਜਿਹਨੂੰ ਪਾਦਰੀ ਸੇਂਟ ਐਂਡਰਿਊ ਨੇ ਕਦੇ, ਜਿਹੜਾ ਪਾਦਰੀ ਐਂਡਰਿਊ ਸੀ ਅੰਗਰੇਜ਼ਾਂ ਦਾ, ਉਹਨੇ ਕਿਹਾ ਸੀ ਕਿ ਇਹ ਜੀਸਸ ਦੇ ਹਜ਼ਾਰਾਂ ਭਰਾ, ਮੈਂ ਅੱਜ ਆਪਣੇ ਅੱਖਾਂ ਨਾਲ ਦੇਖੇ ਨੇ ਇਹ ਜੀਸਸ ਦੇ ਭਰਾ ਕਿ ਕਿਵੇਂ ਇਹ ਸਹਿ ਰਹੇ ਨੇ। ਲੇਕਿਨ ਹੁਣ ਜਿੱਥੇ ਸਾਡੀ ਸਟਰੈਂਥ ਸੀ, ਅਕਾਲੀਆਂ ਨੇ ਆਪਣੇ ਤੌਰ ਤੇ 1920 ਚ ਇੱਕ ਬੜਾ ਸ਼ਾਨਦਾਰ ਵਿਰਸੇ ਦੇ ਨਾਲ ਇਸ ਇਤਿਹਾਸ ਨੂੰ ਸ਼ੁਰੂ ਕੀਤਾ, ਪਰ ਅੰਗਰੇਜ਼ ਦੀ ਪਹਿਲਾਂ ਇੰਪੋਰਟੈਂਸ ਸਮਝਦੇ ਸੀ। 1849 ਤੋਂ ਬਾਅਦ ਉਹਨਾਂ ਨੇ ਲਿਆ ਕੇ ਉੱਥੇ ਐਸੇ ਪੁਜਾਰੀ ਬਿਠਾਏ ਕਿ ਅਕਾਲ ਤਖਤ ਦਾ ਮਿਸਯੂਜ਼ ਇਸ ਹੱਦ ਤੱਕ ਹੋਇਆ ਕਿ ਜੇ ਗਦਰੀ ਬਾਬੇ ਇੱਥੋਂ ਗਏ ਦੇਸ਼ ਨੂੰ ਆਜ਼ਾਦ ਕਰਾਉਣ ਦੇ ਨਾਂ ਥੱਲੇ, ਉਹਨਾਂ ਨੇ ਐਲਾਨ ਦਿੱਤਾ ਕਿ ਜੀ ਇਹ ਸਿੱਖ ਨਹੀਂ ਹੈਗੇ, ਕਿਉਂਕਿ ਉਹ ਪੁਜਾਰੀਆਂ ਦੇ ਜਿਹੜੇ ਪੁਜਾਰੀ ਅੰਗਰੇਜ਼ਾਂ ਦੇ ਕਹਿਣੇ 'ਚ ਸੀ ਉਦਾਂ ਦੇ ਹੀ ਉਹ ਉੱਤੋਂ ਆਰਡਰ ਕੱਢੀ ਜਾਂਦੇ ਸੀ। ਇਸੇ ਤਰ੍ਹਾਂ ਜੇ ਕੌਮਾਗਾਟਾ ਮਾਰੂ ਵਾਲੇ ਸਿੱਖ ਜਿਹੜੇ ਨੇ ਉਹ ਬਜਬਜ ਘਾਟ ਦੇ ਕੰਢੇ ਦੇ ਉੱਤੇ ਜਾ ਕੇ ਬ੍ਰਿਟਿਸ਼ ਪੁਲਿਸ ਨੇ ਦਰਜਨਾਂ ਸ਼ਹੀਦ ਕੀਤੇ, ਤੇ ਇਸ ਦੇ ਉੱਤੇ ਵੀ ਅਕਾਲ ਤਖਤ ਦੇ ਪੁਜਾਰੀਆਂ ਨੇ ਹੁਕਮ ਕੱਢਿਆ ਕਿ ਜੀ ਇਹ ਬਾਗੀ ਸੀ ਔਰ ਅੰਗਰੇਜ਼ੀ ਰਾਜ ਦੀ ਜੈ ਹੋਏ। ਸੋ ਇਹੀ ਵਰਤਾਰਾ ਅਸੀਂ ਦੇਖਦੇ ਹਾਂ ਕਿ ਈਵਨ ਜਦੋਂ ਡਾਇਰ ਨੇ ਜਲਿਆਂਵਾਲਾ ਬਾਗ ਦਾ ਸਾਕਾ ਵਰਤਾਇਆ ਤੇ ਉਸ ਤੋਂ ਅਗਲੇ ਦਿਨ ਉਸ ਨੂੰ ਅਕਾਲ ਤਖਤ ਤੇ ਸੱਦ ਕੇ ਉਸ ਵੇਲੇ ਦੇ ਸਰਬਰਾਹ ਰੂੜ ਸਿੰਘ ਨੇ ਸਰਪਾਉ ਦਿੱਤਾ ਕਿ ਤੂੰ ਬੜਾ ਚੰਗਾ ਕੰਮ ਕੀਤਾ, ਕਿਉਂਕਿ ਅਸੀਂ ਅੱਜ ਅਕਾਲ ਤਖਤ ਦੇ ਜਿਹੜਾ ਸਰਕਾਰੀ ਜਥੇਦਾਰ 10 ਸਾਲ ਜਿਹੜਾ ਬਾਦਲਾਂ ਨੇ ਆਪਣਾ ਸੀਰੀ ਬਿਠਾ ਛੱਡਿਆ ਉਸ ਦਾ ਜ਼ਿਕਰ ਕਰ ਰਹੇ ਹਾਂ। ਤੇ ਇਹ ਸਮਝਣਾ ਜ਼ਰੂਰੀ ਹੈ ਕਿ ਅਕਾਲ ਤਖਤ ਕਿਸੇ ਇਸ ਕਿਸਮ ਦਾ ਬੰਦਾ ਕੋਈ ਆਇਆ ਕੋਈ ਚਲਾ ਗਿਆ, ਉਹਦੇ ਇਹ ਠੀਕ ਹੈ ਬਹੁਤਿਆਂ ਨੂੰ ਲੱਗਦਾ ਜੀ ਦੇਖੋ ਸਾਡੀ ਵਿਕਟਰੀ ਹੋਈ, ਇਹਨੂੰ ਅਸੀਂ ਮਜਬੂਰ ਕਿ ਹੁਣ ਦੀਵਾਲੀ ਆ ਰਹੀ ਸੀ, ਬੰਦੀ ਛੋੜ ਦਿਵਸ, ਉਹਦੇ ਤੇ ਉਹਨੇ ਮੈਸੇਜ ਦੇਣਾ ਸੀ, ਪਰ ਸਿੱਖ ਜਥੇਬੰਦੀਆਂ ਨੇ ਕਿਹਾ ਸੀ ਨਹੀਂ ਦੇਣ ਗਿਆਂਗੇ, ਡਰਦਾ ਹੀ ਦੌੜ ਗਿਆ। ਉਹਨੇ ਕਿਹਾ ਜੀ ਮੈਂ ਲੰਬੀ ਚੌੜੀ ਚਿੱਠੀ ਲਿਖੀ ਆ ਉਹਨੇ ਆਪਣੇ ਪੀਏ ਦੇ ਨਾਂ ਤੇ, ਇੰਨੀ ਵੀ ਇਮਾਨਦਾਰੀ ਨਹੀਂ ਹੈ ਕਿ ਵੀ ਤੂੰ ਜੇ ਤੇਰੇ ਅੰਦਰ ਪਾਪ ਤੂੰ 10 ਸਾਲ ਕਮਾਏ ਨੇ ਬਾਦਲਾਂ ਦੇ ਨਾਂ ਤੇ, ਘੱਟੋ ਘੱਟ ਰੱਬ ਦੇ ਸਾਹਮਣੇ ਮੂੰਹ ਦਿਖਾਣ ਤੋਂ ਪਹਿਲਾਂ ਉਹਨਾਂ ਨੂੰ ਕਬੂਲ ਹੀ ਕਰ ਲੈ। ਇਹਨਾਂ ਨੂੰ ਹੀ ਦੱਸ ਦੇ ਕਿ ਭਾਈ ਮੈਂ ਆਪਣੇ ਨਿੱਜੀ ਹਿੱਤਾਂ ਲਈ, ਮੇਰਾ ਮੁੰਡਾ ਸ਼ਰਾਬ ਦਾ ਵਪਾਰੀ, ਹੋਟਲਾਂ ਦਾ ਮਾਲਕ, ਇਲੀਗਲ ਜਿਹੜਾ ਐਨੀਮਲਸ ਜਿਹੜੇ ਸਮਗਲ ਕਰਕੇ ਦੂਜੀਆਂ ਸਟੇਟਾਂ 'ਚ ਕੱਢਣ ਵਾਲਾ, ਜਿਹੜਾ ਪੰਜਾਬ ਅਸੈਂਬਲੀ ਜਦੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਰਿਪੋਰਟ ਤੇ ਗੱਲ ਹੋਈ ਹੈ ਸਾਰੇ ਇਲਜ਼ਾਮ ਸਾਹਮਣੇ ਆਏ ਨੇ ਔਰ ਇਹਦੇ 'ਚ ਮੈਂ ਬਹੁਤ ਸਾਰੀਆਂ ਚੀਜ਼ਾਂ ਜਿਹੜੀ ਸ਼ਾਲੀਨਤਾ ਹੈ ਉਹ ਮੈਨੂੰ ਮੰਗ ਕਰਦੀ ਹੈ ਵੀ ਮੈਂ ਨਾ ਕਵਾਂ। ਸੋ ਲੇਕਿਨ ਉੱਥੇ ਕਿਹਨੂੰ ਨਹੀਂ ਪਤਾ, ਈਵਨ ਦਲ ਖਾਲਸਾ ਦੀ ਮੈਂ ਸਟੇਟਮੈਂਟ ਦੇਖ ਰਿਹਾ ਸੀ ਵੀ 100 ਦੇ ਕਰੀਬ ਇਹਨੇ ਆਪਣੇ ਕਰੀਬੀ ਰਿਸ਼ਤੇਦਾਰ ਜਿਹੜੇ ਨੇ ਉਹ ਸ਼੍ਰੋਮਣੀ ਕਮੇਟੀ ਔਰ ਦੂਸਰਿਆਂ 'ਚ ਭਰਤੀ ਕਰਵਾਏ ਨੇ। ਇਹਦਾ ਮੁੰਡਾ ਜਿਹੜਾ ਇਹਦਾ ਪੀਏ ਬਣਿਆ ਹੋਇਆ, ਕਿਵੇਂ ਪੈਸੇ ਬਾਹਰ ਆ ਕੇ ਲੁੱਟਦੇ ਰਹੇ ਨੇ ਔਰ ਕਿਸ ਕਿਸਮ ਦਾ ਵਰਤਾਰਾ, ਕਿਹੜੇ ਕਿਹੜੇ ਇਹਨਾਂ ਦੇ ਦਲਾਲ ਨੇ। ਇਹਨਾਂ ਦਾ ਤਾਂ ਇੱਕ ਐਸਾ ਕੱਚਾ ਚਿੱਠਾ ਹੋ ਸਕਦਾ ਕਿ ਲੋਕ ਥੂ ਕਰਨ ਕਿ ਵੀ ਅੱਛਾ, ਪਰ ਉਹਦਾ ਇਹ ਹੁੰਦਾ ਹੈ ਕਿ ਵੀ ਰਿਲੀਜੀਅਸ ਇੰਸਟੀਟਿਊਸ਼ਨਸ ਦੇ ਨਾਲ ਜੁੜੇ ਹੋਏ
ਫਿਰ ਜਿਹੜੇ ਸਾਡੇ ਧਾਰਮਿਕ ਭਾਵਨਾ ਵਾਲੇ ਵੀਰ ਭੈਣਾਂ ਹੁੰਦੇ ਨੇ ਉਹਨਾਂ ਨੂੰ ਵੀ ਹੁੰਦਾ ਹੈ ਕਿ ਭਾਈ ਨਾ। ਪਰ ਇਹ ਦੋ ਚੀਜ਼ਾਂ ਹੁੰਦੀਆਂ ਨੇ, ਔਰ ਮੈਂ ਇਸ ਗੱਲ ਨੂੰ ਡਿਬੇਟ ਵੀ ਕਰਾਂਗਾ ਕਿਸੇ ਹੋਰ ਵੇਲੇ ਵੀ। ਇੱਕ ਇਹ ਹੈ ਵੀ ਜਦੋਂ ਅਸੀਂ ਆਪਣੀਆਂ ਧਾਰਮਿਕ ਸੰਸਥਾਵਾਂ 'ਚ, ਉਹ ਭਾਵੇਂ ਲੋਕਲ ਗੁਰਦੁਆਰੇ ਦੇ ਗ੍ਰੰਥੀ ਹੋਣ ਜਾਂ ਅਕਾਲ ਤਖਤ ਦੇ ਜਥੇਦਾਰ ਦਾ ਜਾਂ ਦੂਜਾ, ਜਦੋਂ ਅਸੀਂ ਦੇਖਦੇ ਹਾਂ ਕਿ ਕਿਤੇ ਵੀ ਧਰਮ ਦੇ ਨਾਂ ਤੇ ਗੁਰਦੁਆਰੇ ਦੇ ਵਿੱਚ ਕੋਈ ਗਲਤ ਕੰਮ ਹੋ ਰਹੇ ਨੇ, ਕਿਸੇ ਕਿਸਮ ਦੇ ਵੀ, ਬਦ ਅਖਲਾਕੀ ਹੈ, ਕਰਪਸ਼ਨ ਹੈ, ਚੋਰੀ ਹੈ, ਘਪਲੇ ਨੇ, ਬਹੁਤਿਆਂ ਦੀ ਸਾਡੀ ਅਪਰੋਚ ਹੈ, ਸ਼ਾਇਦ ਮੈਂ ਵੀ ਉਹਦੇ 'ਚ ਲੰਬਾ ਵਕਤ ਸ਼ਾਮਲ ਰਿਹਾ, ਕਿ ਵੀ ਇਹਦੇ ਤੇ ਮਿੱਟੀ ਪਾਓ ਕਿਉਂਕਿ ਬਦਨਾਮੀ ਹੋਏ, ਲੋਕ ਕੀ ਕਹਿਣਗੇ ਦੂਜੇ। ਪਰ ਮੈਨੂੰ ਇਹ ਹੌਲੀ ਹੌਲੀ ਲੱਗਣ ਲੱਗ ਗਿਆ ਵੀ ਇਹ ਨਹੀਂ, ਇਹਨਾਂ ਨੂੰ ਜਿਸ ਸਟੇਜ ਤੇ ਉਹ ਐਕਸਪੋਜ਼ ਕਰੋ, ਕੋਈ ਗੱਲ ਨਹੀਂ ਜੇ ਥੋੜਾ ਬਹੁਤ ਹੁੰਦੀ ਵੀ ਹੈ, ਕਿਉਂਕਿ ਜਦੋਂ ਤੱਕ ਅਸੀਂ ਉਸ ਦੀ ਪਰਦਾਪੋਸ਼ੀ ਕਰਦੇ ਚਲੇ ਜਾਂਦੇ ਹਾਂ, ਨਤੀਜੇ ਦੇ ਤੌਰ ਤੇ ਫਿਰ ਉਹੀ ਛੋਟੀਆਂ ਚੀਜ਼ਾਂ ਕਿੰਨੇ ਵੱਡੇ ਵੱਡੇ ਸਕੈਂਡਲ ਬਣ ਜਾਂਦੇ ਨੇ। ਹੁਣ ਜੇ ਇਹੀ ਕੰਮ ਪੋਪ ਕਰਦੇ ਰਹੇ ਕਿ ਭਾਈ ਉਹ ਬਦ ਅਖਲਾਕ ਬੱਚਿਆਂ ਦੇ ਨਾਲ ਬਦਫੈਲੀ ਕਰਨ ਵਾਲੇ ਪਾਦਰੀ, ਉਹਨਾਂ ਦੀ ਕਾਰਡੀਨਲ ਤੱਕ ਰਿਪੋਰਟ ਜਾਣੀ, ਦੂਜੇ ਉਹਨਾਂ ਨੇ ਦੱਬ ਦੇਣੀ। ਹੁਣ ਕਿਉਂ ਜੇ ਸਕੈਂਡਲ ਨਿਕਲੇ ਨੇ ਕਿ ਜਿਹੜਾ ਉਹ ਚਰਚ ਦਾ ਜਿਹੜਾ ਵਕਾਰ ਹੀ ਥੱਲੇ ਚਲਾ ਗਿਆ। ਇਹੀ ਹਾਲ ਅਸੀਂ ਸਮਝਦੇ ਹਾਂ ਵੀ ਇਹ ਜਿਹੜੀ ਰਿਲੀਜੀਅਸ ਇੰਸਟੀਟਿਊਸ਼ਨਸ ਦੇ ਵਿੱਚ ਬੈਠੇ ਲੋਕ ਨੇ, ਆ ਚੀਫ ਖਾਲਸਾ ਦੀਵਾਨ ਦੇ ਦੋਵੇਂ ਪ੍ਰਧਾਨਾਂ ਦੀ ਕਰਤੂਤ, ਪਹਿਲੇ ਦੀ ਉਹ ਬਦ ਅਖਲਾਕੀ, ਦੂਸਰਾ ਜਿਹੜਾ ਉਹ ਕਿਸੇ ਦੀ ਜ਼ਮੀਨ, ਜਿਹੜਾ ਬੰਦਾ 40 ਸਾਲ ਪਹਿਲਾਂ ਮਰਿਆ ਉਹਦਾ ਜਾਲੀ ਕਰਕੇ ਆਪਣੇ ਨਾਂ ਕਰਵਾਈ, ਉਹ 5 ਸਾਲ ਦੀ ਜੇਲ੍ਹ। ਹੁਣ ਚੀਫ ਖਾਲਸਾ ਦੀਵਾਨ ਵਰਗੀ ਇੰਸਟੀਟਿਊਸ਼ਨ ਜਿਹਦੇ 'ਚ ਕਦੇ ਭਾਈ ਵੀਰ ਸਿੰਘ ਵਰਗਿਆਂ ਨੇ ਜਿਹਨਾਂ ਨੂੰ ਫਾਊਂਡ ਕੀਤਾ, ਸੈਂਕੜਿਆਂ ਕਾਲਜ ਇੰਸਟੀਟਿਊਸ਼ਨਸ, ਦੂਜੇ ਹਜ਼ਾਰਾਂ ਲੱਖਾਂ ਵਿਦਿਆਰਥੀ ਇਹਨਾਂ ਇੰਸਟੀਟਿਊਸ਼ਨ 'ਚ ਪੜ੍ਹਦੇ ਨੇ, ਕਿਸ ਕਿਸਮ ਦੇ ਲੋਕ ਉੱਥੇ ਬੈਠੇ ਹੋਏ ਨੇ। ਇਹੀ ਹਾਲ ਸ਼੍ਰੋਮਣੀ ਕਮੇਟੀ ਨੂੰ ਲੈ ਕੇ ਹੈ। ਉਹ ਮੱਕੜ ਸੀ, ਉਹ ਉੱਥੇ ਕੀ ਮਕਾਰੀਆਂ ਕਰਕੇ ਗਏ। ਹੁਣ ਤੁਸੀਂ ਕਹੋ ਜੀ ਮਿੱਟੀ ਪਾਓ, ਮਿੱਟੀ ਪਾਓ, ਕਿੰਨੇ ਕੁ ਦੇ। ਔਰ ਇਹ 10 ਸਾਲ ਇਹ ਜਿਹੜਾ ਸੇਵਾਦਾਰ ਬਰਛੇ ਵਾਲਾ ਭਰਤੀ ਹੋਇਆ, ਕਿਵੇਂ ਇਹਨੇ 10 ਸਾਲ ਕੌਮ ਦੀ ਹਰ ਚੀਜ਼ ਨੂੰ, ਜਿਵੇਂ ਮੈਂ ਸ਼ੁਰੂਆਤ ਕੀਤੀ ਸੀ ਕਿ ਵੀ ਕਿਰਪਾਲ ਸਿੰਘ ਮਾੜਾ ਲੱਗਾ ਉਦੋਂ ਬਹੁਤ ਕਿ ਜੀ ਇਹਨੇ ਤੋਸ਼ਾਖਾਨਾ ਠੀਕ ਹੈ, ਕੋਠਾ ਸਾਹਿਬ ਠੀਕ ਹੈ ਕਹਿ ਕੇ ਝੂਠ ਬੋਲਿਆ ਜਾਂ ਦੂਜਾ। ਪਰ ਜੇ ਤੁਸੀਂ ਉਸ ਤੋਂ ਬਾਅਦ ਮਿਆਰ ਦੇਖੋ ਤੇ ਜਿੰਨਾ ਮਾੜਾ ਇਹ ਹੋਇਆ, ਇਹ ਇਹਨਾਂ 10 ਸਾਲ 'ਚ ਇਸ ਨੇ ਜਿਵੇਂ ਰੋਲਿਆ, ਸ਼ਾਇਦ ਅਗਲਾ ਪਤਾ ਨਹੀਂ ਕਿਹੜਾ ਗ੍ਰੰਥੀ ਲਿਆ ਕੇ ਉਹਨਾਂ ਨੇ ਬਿਠਾ ਦੇਣਾ, ਫਿਰ ਉਹ ਮੁੜ ਕੇ ਲੱਗਣ ਲੱਗ ਜਾਏ ਵੀ ਸ਼ਾਇਦ ਇਹੀ ਚੰਗਾ ਹੈ। ਕਿਉਂਕਿ ਮੇਰੀ ਹਾਲਾਤ ਜਦੋਂ ਡੀਜਨਰੇਸ਼ਨ ਕੌਮਾਂ ਦੀ ਹੁੰਦੀ ਹੈ, ਜਿਵੇਂ ਉਹ ਕਹਾਣੀ ਮੈਂ ਕਹੀ ਸੀ ਕਿ ਵੀ ਉਹ ਕੋਈ ਜਿਹੜਾ ਉਹ ਕਬਰਸਤਾਨ ਦਾ ਇੰਚਾਰਜ ਉਸ ਦਾ ਲੋਕਾਂ ਦੇ ਵਿੱਚ ਇਹ ਸੀ ਕਿ ਭਾਈ ਇਹ ਜਦੋਂ ਜਾਂਦੇ ਨੇ ਦੱਬ ਕੇ ਜਾਂ ਦੂਜੇ ਕਫਨ ਲਾ ਲੈਂਦਾ, ਉੱਤੋਂ ਵੇਚ ਦਿੰਦਾ, ਕਫਨ ਚੋਰ ਹੈ, ਮਰ ਗਿਆ। ਉਹ ਲੋਕਾਂ ਨੇ ਕਿਹਾ ਜੀ ਬਹੁਤ ਚੰਗਾ ਹੋਇਆ ਕਿ ਵੀ ਮਰ ਗਿਆ। ਉਹਦਾ ਮੁੰਡਾ ਇੰਚਾਰਜ ਬਣ ਗਿਆ। ਮੁੜ ਕੇ ਪਤਾ ਲੱਗਾ ਵੀ ਉਹ ਹੱਡੀਆਂ ਵੇਚ ਆਉਂਦਾ ਮੈਡੀਕਲ ਕਾਲਜ ਜਾ ਕੇ ਮੁਰਦਿਆਂ ਦੀ। ਉਹ ਕਹਿੰਦੇ ਉਹ ਇਹਦੇ ਨਾਲ ਉਹਦਾ ਪਿਓ ਚੰਗਾ ਸੀ। ਸੋ ਇਹ ਜਿਹੜੀ ਡੀਜਨਰੇਸ਼ਨ ਹੈ ਸਾਡੀ, ਇੱਕ ਸਟੇਜ ਆਉਂਦੀ ਹੈ ਕਿ ਵੀ ਉਸ ਤੋਂ ਬਾਅਦ ਕੋਈ ਤਬਦੀਲੀ ਦੀ ਆਸ ਹੋਣੀ ਚਾਹੀਦੀ। ਹੁਣ ਮੈਂ ਪਹਿਲਾਂ ਦੱਸੀ ਕਿ ਵੀ ਇਸ ਦਾ ਚਿੱਠੀ ਇਹਨੇ ਕੀ ਕਿਹਾ ਔਰ ਦੂਜਾ, ਪਰ ਜਿਸ ਤਰੀਕੇ ਨਾਲ ਇਸ ਨੇ ਕਵਰ ਅਪ ਕੀਤਾ, ਇਹਨੇ ਆਪਣੇ ਜੇ ਇਸ ਸਟੇਜ ਤੇ ਵੀ ਇਹ ਨਹੀਂ ਹੈ ਕਿ ਵੀ ਸਿੱਖੀ ਰਵਾਇਤ ਦੇ ਵਿੱਚ ਅਸੀਂ ਮੰਨਦੇ ਹਾਂ ਕਿ ਭਾਈ ਜੇ ਸਾਡਾ ਗੁਰੂ ਬਖਸ਼ਾਂਦਾ ਹੈ, ਰੱਬ ਬਖਸ਼ਾਂਦਾ ਹੈ, ਤੇ ਫਿਰ ਸਿੱਖ ਵੀ ਜਿਹੜਾ ਪੰਥ ਵੀ ਜਦੋਂ, ਪਰ ਤੁਸੀਂ ਇਮਾਨਦਾਰੀ ਦੇ ਨਾਲ ਜਦੋਂ ਕੁਝ ਕਬੂਲੋ ਤਾਂ ਐਕਸਪਲੇਨ, ਉਹਨੂੰ ਐਕਸਪੋਜ਼ ਤਾਂ ਕਰੋ ਵੀ ਤੁਸੀਂ ਕਿਹਦੇ ਕਹਿਣ ਤੇ ਕੀ ਕੀਤਾ ਜੀ। ਹੁਣ ਹਾਲ ਇਹ ਹੈ ਵੀ ਗੁਰਮੁਖ ਸਿੰਘ ਨਾਂ ਦਾ ਬੰਦਾ ਜਿਹੜਾ ਪਹਿਲਾਂ ਜਥੇਦਾਰ ਸੀ ਕਿਸ ਪਤਾ ਨਹੀਂ ਕਿੱਥੋਂ ਦਾ, ਜਦੋਂ ਕਿ ਸੋ ਕਾਲਡ ਮਾਫੀਨਾਮੇ ਦੇ ਥੱਲੇ ਸੌਦਾ ਸਾਧ ਦਾ ਜਿਹੜਾ ਸਾਰੇ ਡਰਾਮੇਬਾਜ਼ੀ ਕੀਤੀ, ਜਿਹੜਾ ਸਮਝੌਤਾ ਸੁਖਵੀਰ ਬਾਦਲ ਨੇ ਅਕਸ਼ੇ ਕੁਮਾਰ ਦੀ ਕੋਠੀ ਕਰਕੇ 100 ਕਰੋੜ ਲੈ ਕੇ ਸੌਦਾ ਸਾਧ ਦੀ ਪਹਿਲਾਂ ਫਿਲਮ ਰਿਲੀਜ਼ ਪਹਿਲਾਂ ਉਹਨੂੰ ਮਾਫੀਨਾਮਾ ਦਵਾਇਆ, ਫਿਰ ਉਹਦੀ ਫਿਲਮ ਰਿਲੀਜ਼ ਕਰਵਾਈ। ਤੇ ਗੁਰਮੁਖ ਸਿੰਘ ਨੇ ਕਿਹਾ ਸੀ ਕਿ ਜੀ ਕਿਵੇਂ ਮੈਨੂੰ ਉਹਦੇ ਭਰਾ ਨੇ ਦਿੱਤਾ ਕਿ ਜੀ ਲੈ ਕੇ ਮੈਂ ਕਿਵੇਂ ਗਿਆ, ਬਾਦਲਾਂ ਦੀ ਕੋਠੀ ਔਰ ਬਾਦਲ ਦੇ ਕਹਿਣ ਤੇ ਹੋਇਆ। ਔਰ ਐਨ ਹੁਣ ਆ ਕੁਝ ਹਫ਼ਤੇ ਪਹਿਲਾਂ ਸਮਝੌਤਾ ਕਰਕੇ ਉਹ ਬਿਲਕੁਲ ਮੁਕਰਮਾ ਕਰਕੇ ਔਰ ਉਹਨੇ ਐਫੀਡੇਵਿਟ ਦਿੱਤੇ, ਆਪਣੀਆਂ ਈਮੇਲਾਂ ਕੀਤੀਆਂ ਉਹ ਰਣਜੀਤ ਸਿੰਘ ਕਮਿਸ਼ਨ ਸਾਹਮਣੇ। ਇਸ ਕਿਸਮ ਦੇ ਵੀ ਹੁਣ ਉਹੀ ਗੁਰਮੁਖ ਸਿੰਘ ਕੱਲ ਨੂੰ ਉਹ ਵੀ ਜਿਹੜਾ ਇਸ ਲੈਵਲ ਤੇ ਡੀਜਨਰੇਟ ਹੋਇਆ ਉਹ ਵੀ ਉਮੀਦਵਾਰ ਹੋਏਗਾ, ਕੋਈ ਹੋਰ ਗ੍ਰੰਥੀ ਲੱਭ ਕੇ ਲੈ ਆਣਗੇ। ਸੋ ਗੱਲ ਜਿਹੜੀ ਹੈ ਇਹ ਦੇਖਣ ਵਾਲੀ ਹੈ ਕਿ ਵੀ, ਔਰ ਮੈਨੂੰ ਯਾਦ ਹੈ ਕਿ ਉਹਨਾਂ ਦਾ ਮੈਨੂੰ ਹੁਣ ਯਾਦ ਨਹੀਂ ਆ ਰਿਹਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰੋਫੈਸਰ ਸਨ ਸੁਖਦਿਆਲ ਸਿੰਘ, ਸੁਖਜਿੰਦਰ ਸਿੰਘ, ਹੁਣ ਤਾਂ ਵਿਚਾਰੇ ਕੈਂਸਰ ਦੇ ਨਾਲ ਚੜ੍ਹਾਈ ਕਰ ਗਏ। ਜਦੋਂ ਪਹਿਲੀ ਵਾਰ ਮਾਨ ਸਾਹਿਬ ਦੇ ਨਾਲ ਆਇਆ ਔਰ ਉਹਨਾਂ ਦੀ ਪਹਿਲੀ ਤਕਰੀਰ ਸਰੀ ਜਿਹੜੀ ਹੈ ਉੱਥੇ ਇੱਕ ਹਾਲ ਦੇ ਵਿੱਚ ਵੈਲਕਮ ਕੀਤਾ ਮਾਨ ਸਾਹਿਬ ਨੂੰ,
ਤੇ ਉਹਦੇ ਚ ਉਹਨਾਂ ਨੇ ਇਹ ਡੀਜਨਰੇਸ਼ਨ ਦੀ ਗੱਲ ਕੀਤੀ। ਉਦੋਂ ਜਥੇਦਾਰ ਰਣਜੀਤ ਸਿੰਘ ਨੂੰ ਜਿਹੜਾ ਉਹ ਹਟਾਇਆ ਸੀ 1999 ਦੇ ਵਿੱਚ, ਔਰ ਤਾਜ਼ਾ ਜਿਹੜਾ ਸ਼ਾਇਦ ਉਹਨੂੰ ਪੂਰਨ ਸਿੰਘ ਜਿਹੜਾ ਲਵ ਕੁਸ਼ ਦੀ ਔਲਾਦ ਦੱਸਣ ਵਾਲਾ, ਉਹਨੇ ਵੀ ਪੂਰੀ ਉਹਨੂੰ ਲਾਇਆ ਸੀ। ਤਾਂ ਉਹਨਾਂ ਦਾ ਇੱਕ ਜੁਮਲਾ ਜਿਹੜਾ ਮੈਨੂੰ ਕਦੇ ਨਹੀਂ ਭੁੱਲਿਆ ਪ੍ਰੋਫੈਸਰ ਸੁਖਜਿੰਦਰ ਸਿੰਘ ਦਾ, ਉਹ ਕਹਿੰਦੇ ਸੀ ਵੀ ਹਾਲਤ ਸਾਡੀ ਇਹ ਹੈ ਵੀ ਇੱਕ ਜਥੇਦਾਰ ਦੀ ਪੱਗ ਲੈ ਰਹੀ ਹੈ ਜੀ ਤੇ ਦੂਸਰਾ ਕੋਲ ਖੜਾ ਹੈ ਕਿ ਮੇਰੇ ਸਿਰ ਤੇ ਧਰ ਦਿਓ। ਬਿਲਕੁਲ। ਔਰ ਅਸੀਂ ਉਸ ਸਫ਼ਰ ਤੋਂ ਹੀ ਦੇਖੀਏ ਜਥੇਦਾਰ ਰਣਜੀਤ ਸਿੰਘ ਦੇ ਜਾਣ ਤੋਂ ਬਾਅਦ ਕਿਵੇਂ ਪੂਰਨ ਸਿੰਘ ਜਿਹੜਾ ਉੱਥੇ ਫਿਰ ਗੁਣਾ ਮੱਧ ਪ੍ਰਦੇਸ਼ ਚੋਂ ਜਾ ਕੇ ਉਹ ਹੁਕਮਨਾਮੇ ਜਾਰੀ ਕਰ ਰਿਹਾ ਆਰਐਸਐਸ ਦੇ ਹੈੱਡਕੁਆਰਟਰ ਤੋਂ। ਹੁਣ ਜਦੋਂ ਜਥੇਦਾਰੀ ਤੋਂ ਲੱਥ ਗਿਆ, ਹੁਣ ਉਹ ਇੱਕ ਨਵਾਂ ਪਖੰਡ ਉਹਨੇ ਸ਼ੁਰੂ ਕੀਤਾ ਹੋਇਆ। ਉਹ ਜਦੋਂ ਆਉਂਦਾ ਤੇ ਉਹਦੇ ਨਾਲ ਦਰਬਾਰ ਸਾਹਿਬ ਦੀਆਂ ਪਰਿਕਰਮਾ ਚੋਂ ਲੋਕ ਮੱਥਾ ਟੇਕਦੇ ਉਹਨੂੰ ਕਰਦੇ ਨੇ, ਉਹ ਲੈ ਕੇ ਚਿੱਠੀਆਂ ਜਿਹੀਆਂ ਲੋਕਾਂ ਦੀਆਂ ਕਿ ਵੀ ਮੈਨੂੰ ਇਹ ਬਿਮਾਰੀ ਉਹ ਫੜੀ ਜਾਂਦਾ, ਉੱਥੇ ਅਰਦਾਸ ਕਰਦਾ, ਉਹਨੂੰ ਪੈਸੇ ਫੜਾਉਂਦੇ ਨੇ, ਉਹ ਘਰ ਨੂੰ ਆ ਜਾਂਦਾ ਕਰਕੇ। ਇਹ ਕੰਮ ਫੜਿਆ ਹੋਇਆ ਕਿ ਜੀ ਆ ਜਥੇਦਾਰ ਸਾਡੀ ਅਰਦਾਸ ਕਰੋ। ਮੰਦਰਾਂ 'ਚ ਵੀ ਉਹਦੀ ਫੋਟੋ ਸੀ, ਕਿਸੇ ਮੰਦਿਰ 'ਚ ਗਏ ਦੇ ਵੀ। ਸੋ ਉਹ ਡੀਜਨਰੇਟ ਲੱਭ ਲੈ। ਤੇ ਜੇ ਕੋਈ ਮਾੜਾ ਮੋਟਾ ਇਸ ਦੌਰ ਦੇ ਵਿੱਚ ਫਿਰ ਅਸੀਂ ਦੇਖਦੇ ਹਾਂ ਵੀ ਉਹ ਪੂਰਨ ਸਿੰਘ ਨੂੰ ਚੱਲਦਾ ਕਰਕੇ ਜਥੇਦਾਰ ਵਿਦਾਂਤੀ ਆਏ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਲਟੀਮੇਟਲੀ ਉਹ ਲਿਆਂਦੇ ਤਾਂ ਉਹੀ ਨੇ ਜਿਹੜੇ ਉਹਨਾਂ ਨੂੰ ਸੂਟ ਕਰਦਾ, ਪਰ ਘੱਟੋ ਘੱਟ ਜੇ ਟਰੈਕ ਰੈਕਡ ਥੋੜਾ ਬਹੁਤ ਦੇਖਣਾ ਹੋਏ ਤੇ ਜਥੇਦਾਰ ਵਿਦਾਂਤੀ ਨੇ ਜਿਹੜਾ 2004 ਚ ਆਰਐਸਐਸ ਦੇ ਖਿਲਾਫ ਇਹ ਹੁਕਮਨਾਮਾ ਜਿਹੜਾ ਜਿਹਦੇ 'ਚ ਕਿ ਸਿੱਖ ਸਕਾਲਰਾਂ ਦਾ ਇੱਕ ਰੋਲ ਸੀ ਕਿ ਭਾਈ ਇਹ ਐਂਟੀ ਸਿੱਖ ਨੇ, ਇਹਨਾਂ ਨਾਲ ਵਰਤਾਰਾ ਨਾ ਕਰੋ, ਉਹੀ ਰੜਕ ਰਿਹਾ ਸੀ। ਔਰ ਜਦੋਂ ਇਹ ਹੁਣ ਜਿਹੜਾ ਵਿਦਾਂਤੀ ਤੋਂ ਬਾਅਦ ਹੀ ਇਹ ਬਣਿਆ ਗੁਰਬਚਨ ਸਿੰਘ, ਔਰ ਇਹ 10 ਸਾਲ ਜਿਹੜੇ ਨੇ 2008 ਦੇ ਵਿੱਚ ਇੱਥੇ ਹੀ ਜਥੇਦਾਰ ਵਿਦਾਂਤੀ ਸਿੱਖ ਡੇ ਪੈਰੇਡ ਨਿਊਯਾਰਕ ਦੀ, ਔਰ ਪਹਿਲਾਂ ਮੈਂ ਐਡਰੈਸ ਕੀਤਾ ਸੰਗਤ ਨੂੰ। ਮਾਹੌਲ ਕੁਛ ਇਸ ਕਿਸਮ ਦਾ ਜਿਵੇਂ ਸਾਡੇ ਨੌਜਵਾਨ ਸਾਰੇ ਖਾਲਿਸਤਾਨ ਦੇ ਫਲੋਟ, ਐਸਾ ਮਾਹੌਲ ਬਣਿਆ ਸੀ ਕਿ ਮੇਰੀ ਸਪੀਚ ਤੋਂ ਬਾਅਦ ਜਥੇਦਾਰ ਵਿਦਾਂਤੀ ਨੇ ਐਡਰੈਸ ਕੀਤਾ। ਔਰ ਉਹ ਕਿਉਂਕਿ ਇੱਕ ਮਾਹੌਲ ਜਦੋਂ ਚਾਰ ਚੁਫੇਰੇ, ਕੇਸਰੀ ਦਸਤਾਰਾਂ, ਕੇਸਰੀ ਚੁੰਨੀਆਂ, ਇੱਕ ਫਿਜ਼ਾ ਸੀ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਈਵਨ ਪੰਛੀਆਂ ਨੂੰ ਵੀ ਆਪਣਾ ਘਰ ਚਾਹੀਦਾ, ਕਿਹਨੂੰ ਘਰ ਨਹੀਂ ਚਾਹੀਦਾ। ਬਸ ਇਹੀ ਰੀਜ਼ਨ ਵਿਦਾਂਤੀ ਦੇ। ਔਰ ਇੱਕ ਪੱਤਰਕਾਰ ਇੱਥੇ, ਮੈਂ ਉਹ ਨਾਂ ਨਹੀਂ ਲੈਣਾ ਉਹਦਾ, ਉਹ ਸਰਕਾਰੀਆ ਜਿਹਾ ਹੋਇਆ ਹੈ, ਉਹ ਉਤਰਦਿਆਂ ਹੀ ਮੈਨੂੰ ਕਹਿੰਦਾ, ਜਦੋਂ ਮੈਂ ਸਟੇਜ ਤੋਂ ਉਤਰਿਆ ਹੀ ਕਹਿੰਦੇ ਜੀ ਵਿਦਾਂਤੀ ਦੀ ਤਾਂ ਤੁਸੀਂ ਅੱਜ ਛੁੱਟੀ ਕਰਾ ਦਿੱਤੀ। ਤੇ ਉਦੋਂ ਮੈਨੂੰ ਲੱਗਾ ਤਾਂ ਸਹੀ, ਕਿਉਂਕਿ ਸੰਗਤ ਨੇ ਵੀ ਐਪਰੀਸ਼ੀਏਟ ਕੀਤਾ। ਉਸ ਤੋਂ ਪਹਿਲਾਂ ਇਹ ਸੀ ਵੀ ਸਰਕਾਰੀ ਕਿਸਮ ਦੇ ਜਥੇਦਾਰ ਨੇ, ਉਹਨਾਂ ਨੇ ਕਿਹਾ ਜੀ ਤੁਸੀਂ ਅੱਜ ਵਿਦਾਂਤੀ ਦੀ ਛੁੱਟੀ ਕਰਾ ਦਿੱਤੀ। ਔਰ ਉਹੀ ਪਤਾ ਲੱਗਾ ਕਿ ਵੀ ਜਿਉਂ ਹੀ ਉਹ ਇੰਟਰਵਿਊ, ਕਿਉਂਕਿ ਹੁਸਨ ਲੜੋਆ ਉਹਨਾਂ ਦੇ ਆਫੀਸ਼ੀਅਲ ਕੋਰਸਪੋਂਡੈਂਟ ਨੇ ਉੱਥੋਂ ਕੈਲੀਫੋਰਨੀਆ ਤੋਂ, ਉਹਨਾਂ ਨੇ ਉਹ ਪੂਰਾ ਫਰੰਟ ਪੇਜ ਸਟੋਰੀ ਅਜੀਤ 'ਚ ਬਣਾਈ। ਕੋਈ ਬਾਈ ਇਲੈਕਸ਼ਨ ਹੋਣੀ ਸੀ ਉੱਥੇ, ਉਹਨਾਂ ਨੇ ਕਾਲ ਕਰਕੇ ਵਿਦਾਂਤੇ ਨੂੰ ਕਿਹਾ ਜੀ ਅਜੇ ਤੁਸੀਂ ਮਹੀਨਾ 2 ਮਹੀਨੇ ਨਾ ਆਇਓ, ਕਿਉਂਕਿ ਉੱਥੇ ਗਿਆ ਮੀਡੀਆ ਨੇ ਫਿਰ ਸਵਾਲ ਪੁੱਛਣੇ ਨੇ। ਸੋ ਜ਼ਾਹਰ ਹੋ ਗਿਆ। ਔਰ ਜਦੋਂ ਤੱਕ ਉਹ ਵਾਪਸ ਗਏ ਕੁਝ ਦੇਰ ਬਾਅਦ ਉਹਨਾਂ ਦਾ ਅਸਤੀਫਾ ਲੈ ਕੇ, ਔਰ ਬਾਦਲ ਨੇ ਪਹਿਲਾਂ ਇੱਕ ਸਟੇਟਮੈਂਟ ਦਿੱਤੀ ਕਿ ਜੀ ਇਹ ਸੋਭਦਾ ਨਹੀਂ ਕਿ ਜਥੇਦਾਰ ਅਕਾਲ, ਕਿਉਂਕਿ ਮੀਡੀਆ ਨੇ ਵੀ ਉੱਥੇ ਕਿਹਾ ਕਿ ਭਾਈ ਲਓ ਹੁਣ ਤਾਂ ਜਥੇਦਾਰ ਨੇ ਵੀ ਖਾਲਿਸਤਾਨ ਦੀ ਹਮਾਇਤ ਕਰਤੀ। ਸੋ ਇਹੀ ਕਾਰਨ ਜਿਹੜਾ ਹੈ, ਅਦਰਵਾਈਜ਼ ਬੜੀ ਲਾਇਲਲੀ ਉਹਨੇ ਵਿਦਾਂਤੀ ਹੋਰਾਂ ਨੇ ਵੀ ਸਰਵ ਕੀਤਾ ਬਾਦਲ ਨੂੰ, ਕੋਈ ਇਹਨਾਂ ਦਾ ਨਹੀਂ ਹੈ। ਲੇਕਿਨ ਉਹਦੇ ਤੋਂ ਬਾਅਦ ਇਹ ਆਪਣਾ ਸਿਰੀ ਲੱਭ ਲਿਆ ਉਹਨਾਂ ਨੇ ਗੁਰਬਚਨ ਸਿੰਘ। ਔਰ ਇਹਨੇ ਤਾਂ ਫਿਰ ਇਸ 10 ਸਾਲ 'ਚ ਉਹ ਧੱਜੀਆਂ ਉਡਾਈਆਂ, ਰੱਜ ਕੇ ਪੈਸੇ ਦੀ ਕਰਪਸ਼ਨ, ਰੱਜ ਕੇ ਜਿਹੜਾ ਸੌਦਾ ਸਾਹਿਬ ਦਾ ਮਾਫੀਨਾਮਾ ਹੈ, ਉਹ ਤਾਂ ਕਲਾਈਮੈਕਸ ਸੀ ਉਸ ਸਾਰੇ ਦਾ। ਔਰ ਉਸ ਸਭ ਤੋਂ ਬਾਅਦ ਜਿਹੜਾ ਸਿੱਖ ਸੰਗਤ ਦੇ ਵਿੱਚ ਰੋਹ ਹੋਇਆ, ਇਹਨਾਂ ਨੂੰ ਵਾਪਸ ਲੈਣ ਤੇ ਮਜਬੂਰ ਹੋਣਾ ਪਿਆ। ਔਰ ਹੁਣ ਤਾਂ ਚਲਦੇ ਚਲਦੇ ਗੱਲ ਇੱਥੋਂ ਤੱਕ ਪਹੁੰਚੀ ਹੈ ਕਿ ਭਾਈ ਇਹਨਾਂ ਨੂੰ ਸੰਗਤ ਦੇ ਸਾਹਮਣੇ ਆਉਣਾ ਵੀ, ਔਰ ਇਹ ਬਾਹਰ ਕਿਸ ਕਿਸਮ ਦਾ ਇਹਨਾਂ ਦਾ ਹੰਕਾਰਿਆ ਵਰਤਾਰਾ ਸੀ। ਇਹੀ ਇੱਥੇ ਗੁਰਦੁਆਰਾ ਰਿਚਮੰਡ ਹਿੱਲ ਆਇਆ ਤੇ ਵੀਰ ਬਲਜਿੰਦਰ ਸਿੰਘ ਨੇ, ਉਹਨਾਂ ਨੇ ਜਿਹੜਾ ਉਹ ਦੇਖਿਆ, ਔਰ ਜਿਹੜਾ ਉਹਨਾਂ ਦੇ ਨਾਲ ਉਹਨਾਂ ਦਾ ਕਾਊਂਟਰ ਹੋਇਆ, ਔਰ ਜਿਸ ਹੰਕਾਰ ਦੇ ਵਿੱਚ ਉਹ ਇਹ ਕਹਿੰਦੇ ਨੇ ਉਹ ਹੋਏ, ਇਹ ਗੁਰਬਚਨ ਸਿੰਘ ਹੋਏ, ਇੱਕ ਹੋਰ ਇਹਨਾਂ ਦਾ ਦਲਾਲ ਦਿੱਲੀ ਦਾ, ਮੈਂ ਉਹਦਾ ਵੀ ਨਾਂ ਨਹੀਂ ਲੈਣਾ ਹੈ, ਉਹਨਾਂ ਨੂੰ ਕਹਿੰਦਾ ਕਿ ਵੀ ਤੂੰ ਆਈ ਫਿਰ ਉੱਥੇ ਪੰਜਾਬ ਤੈਨੂੰ ਦੱਸਾਂਗੇ। ਸੋ ਮਤਲਬ ਇਹ ਸਾਰੇ ਇਵੇਂ ਬਿਹੇਵ ਕਰਦੇ ਰਹੇ ਨੇ ਜਿਵੇਂ ਸੁਮੇਧ ਸੈਣੀ ਦੇ ਦੌਰ 'ਚ ਤੇ ਅੱਜ ਦੇ ਦੌਰ 'ਚ ਪੁਲਿਸ ਦੇ ਜਿਹੜੇ ਨੇ ਪਿੰਪ ਸੀ। ਔਰ ਇਸ ਸਾਰੇ ਚੋਂ ਹੀ ਜਿਹੜਾ ਅਲਟੀਮੇਟਲੀ ਰਿਜ਼ੈਂਟਮੈਂਟ ਨਿਕਲਦੀ। ਔਰ ਇਹ ਕਦੇ ਨਹੀਂ ਹੋਇਆ ਪਹਿਲਾਂ ਕਿ ਭਾਈ 2015 ਇਸ ਦਾ ਕਲਾਈਮੈਕਸ ਸੀ, ਜਦੋਂ ਕਿ ਫਿਰ ਸਰਬੱਤ ਖਾਲਸਾ ਨੇ ਪੈਰਲਲ ਜਥੇਦਾਰ ਥਾਪੇ। ਜਦਾਂ ਜਗਤਾਰ ਸਿੰਘ ਹਵਾਰਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਥਾਪੇ ਗਏ ਪੱਕੇ ਤੌਰ ਤੇ, ਜਥੇਦਾਰ ਧਿਆਨ ਸਿੰਘ ਮੰਡ ਜਿਹੜੇ ਨੇ ਐਕਟਿੰਗ ਜਥੇਦਾਰ ਥਾਪੇ ਗਏ।
ਔਰ ਅੱਜ ਜਦੋਂ ਕਿ ਬਰਗਾੜੀ ਦੇ ਵਿੱਚ ਮੋਰਚਾ ਚੱਲ ਰਿਹਾ ਔਰ ਮੈਂ ਅੱਜ ਹੀ ਕਰਮਜੀਤ ਸਿੰਘ ਸੀਨੀਅਰ ਪੱਤਰਕਾਰ ਰਹੇ ਨੇ ਉਹਨਾਂ ਦਾ ਇੱਕ ਰਾਈਟ ਅਪ ਪੜ੍ਹ ਰਿਹਾ ਸੀ ਕਿ ਕਿਵੇਂ ਧਾ ਕੇ ਹਜ਼ਾਰਾਂ ਦੀ ਗਿਣਤੀ ਸਿੱਖ ਸੰਗਤਾਂ ਜਾ ਰਹੀਆਂ ਔਰ ਉਹਨਾਂ ਨੇ ਜਥੇਦਾਰ ਧਿਆਨ ਸਿੰਘ ਮੰਡ ਦੀ ਸ਼ਖਸੀਅਤ ਦੀ ਤਾਰੀਫ 'ਚ ਕਿਹਾ ਕਿ ਵੀ ਉਹਨਾਂ ਨੇ ਮੈਨੂੰ ਐਡਰੈਸ ਕਰਦਿਆਂ ਕਿਹਾ ਕਿ ਕਰਮਜੀਤ ਸਿੰਘ ਤੂੰ ਮੈਨੂੰ ਭਾਵੇਂ 10 ਸਾਲ ਪਹਿਲਾਂ ਵੀ ਮਿਲਦਾ ਰਿਹਾ ਪਰ ਮੈਂ ਹੁਣ ਉਹ ਕੰਧ ਟੱਪ ਲਈ ਹੈ ਤੁਸੀਂ ਵੀ ਉਹ ਕੰਧ ਟੱਪੋ। ਤਾਂ ਉਹਨਾਂ ਨੇ ਹੋਪਫੁਲੀ ਕਿਹਾ ਕਿ ਵੀ ਇਹ ਜਿਹੜਾ ਇਸ ਵੇਲੇ ਉਹ ਕਾਫੀ ਮਜ਼ਬੂਤ ਇਰਾਦੇ ਦੇ ਨਾਲ ਇਸ ਪਾਸੇ ਖੜੇ ਨੇ। ਸੋ ਮੈਂ ਇਹ ਸਮਝਦਾ ਹਾਂ ਵੀ ਉਸ ਦਾ ਹੀ ਨਤੀਜਾ ਸੀ ਜਦੋਂ ਫਿਰ ਕੋਈ ਦੇਖੋ ਕੂੜ ਨੂੰ ਵੀ ਚੈਲੰਜ ਕਰਨਾ ਪੈਂਦਾ ਜਦੋਂ ਕੋਈ ਖਲੋਂਦਾ ਉਹਦੇ ਬਰਾਬਰ ਦੇ ਉੱਤੇ ਫਿਰ ਜ਼ਾਹਰਾ ਤੌਰ ਦੇ ਉੱਤੇ ਲੋਕਾਂ 'ਚ ਕੰਪੈਰੀਜ਼ਨ ਵੀ ਆਉਂਦਾ। ਹੁਣ ਹੌਲੀ 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 ਇਹਦਾ ਇਹ ਹਾਲ ਹੋ ਗਿਆ ਗੁਰਬਚਨ ਔਰ ਇਹਨੂੰ ਪਹਿਲਾਂ ਵੀ ਇਹ ਸੀ ਵਿੱਚੋਂ ਆਇਆ 2-3 ਵਾਰੀ ਕਿ ਜੀ ਇਹਦੀ ਛੁੱਟੀ ਹੋ ਸਕਦੀ ਹੈ ਛੁੱਟੀ ਹੋਏਗੀ ਪਰ ਉਹਨਾਂ ਨੇ ਵੀ ਸਮਝਿਆ ਵੀ ਕੌਮ ਦਾ ਕੀ ਹੈ ਇਹਨੂੰ ਤਾਂ ਜਦੋਂ ਮਰਜ਼ੀ ਲਾ ਲਓ। ਉਹਨਾਂ ਨੇ ਬਿਠਾਇਆ ਸੀ ਉਹ ਮੀਟਿੰਗਾਂ ਵੀ ਕਰੀ ਜਾਂਦਾ ਸੀ ਫੈਸਲੇ ਵੀ ਲੈ ਰਿਹਾ ਸੀ ਤਲਬ ਵੀ ਕਰ ਰਿਹਾ ਸੀ ਜਿਹਨੂੰ ਜੀ ਕਰਦਾ ਪੈਸੇ ਵੀ ਖਾ ਰਹੇ ਸੀ ਬੈਠੇ। ਇਹ ਤਾਂ ਇਹਨਾਂ ਨੇ ਇੱਕ ਪੁਲਿਸ ਅਕਾਲ ਤਖਤ ਕਿੱਥੇ ਅਸੀਂ ਸੋਵਰਨਿਟੀ ਤੋਂ ਔਰ ਉਹ ਸੱਚ ਹੱਕ ਇਨਸਾਫ ਦੇ ਤਖਤ ਤੋਂ ਗੱਲ ਸ਼ੁਰੂ ਕੀਤੀ ਕਿੱਥੇ ਉਹ ਅਕਾਲ ਤਖਤ ਜਦੋਂ ਅਸੀਂ ਅਕਾਲ ਤਖਤ ਦੇ ਜਥੇਦਾਰ ਦਾ ਕਨਸੈਪਟ ਦੇਖਦੇ ਤੇ ਸਾਡੇ ਸਾਹਮਣੇ ਅਕਾਲੀ ਫੂਲਾ ਸਿੰਘ ਆ ਜਾਂਦੇ ਨੇ ਕਿ ਜਿਨ੍ਹਾਂ ਨੇ 18ਵੀਂ ਸਦੀ ਚ ਉਸ ਵੇਲੇ ਦੇ ਸੋਵਰਨ ਬਾਦਸ਼ਾਹ ਮਹਾਰਾਜਾ ਰਣਜੀਤ ਸਿੰਘ ਨੂੰ ਜਿਨ੍ਹਾਂ ਦਾ ਇਖਲਾਕੀ ਕਮਜ਼ੋਰੀ ਦੇ ਪੱਖ ਨੂੰ ਦੇਖਦਿਆਂ ਤਲਬ ਕੀਤਾ ਔਰ ਕਿਹਾ ਕਿ ਵੀ ਇਹਨੂੰ ਇਮਲੀ ਨਾਲ ਬੰਨ ਕੇ ਇਸ ਕੋੜੇ ਮਾਰੋ। ਸੋ ਕਿੱਥੇ ਉਹ ਤੇ ਕਿੱਥੇ ਇਹ ਲੈਵਲ ਕਿਸ ਡਿਕਲਾਈਨ ਦਾ ਡੀਜਨਰੇਸ਼ਨ ਦਾ। ਸੋ ਇਹ ਸਾਰੇ ਚੋਂ ਮੈਂ ਸਮਝਦਾ ਵੀ ਬੇਸ਼ੱਕ ਇੱਕ ਵਿਕਟਰੀ ਵੀ ਹੈ ਇਹਨੇ ਵੇ ਕਿ ਵੀ ਜਿਸ ਨੂੰ ਏਜੰਸੀਆਂ ਨੇ RSS ਨੇ ਸਿੱਧੇ ਤੌਰ ਦੇ ਉੱਤੇ ਬਾਦਲਾਂ ਦੇ ਰਾਹੀਂ ਐਸਟੈਬਲਿਸ਼ ਕੀਤਾ ਸੀ ਇਵੈਂਚੁਅਲੀ ਪੰਥ ਦਾ ਦਬਾਅ ਬਰਗਾੜੀ ਮੋਰਚਾ ਕੁੱਲ ਮਿਲਾ ਕੇ ਇਹਨਾਂ ਦੀ ਡੀਜਨਰੇਸ਼ਨ ਬਾਹਰਲੇ ਇਹਨਾਂ ਦਾ ਬਾਹਰ ਆਣਾ ਦਾ ਡਾਇਸਪੋਰਾ 'ਚ ਬੰਦ ਹੋਇਆ ਸੀ ਉਹ ਵੀ ਆਮਦਨ ਟੁੱਟੀ ਸੀ ਇੱਥੇ ਘਰਾਂ 'ਚ ਤੁਰੇ ਫਿਰਦੇ ਨੇ ਲੈ ਕੇ ਹਰ ਕੋਈ $500 ਕੋਈ $1000 ਪਾ ਕੇ ਲਿਫਾਫਿਆਂ ਜਿਹਨਾਂ ਨੂੰ ਤੋੜਦਾ ਉਹ ਸਾਰਾ ਪਾਰਟ ਇਹਨਾਂ ਦਾ ਜਿਹੜਾ ਉਹ ਮੁੱਕਿਆ ਹੋਇਆ ਸੀ ਪਰ ਉੱਥੇ ਬੈਠੇ ਵੀ ਖਾਈ ਜਾਂਦੇ ਨੇ ਪੈਸਾ ਤਾਂ ਇਹਨਾਂ ਨੇ ਇੰਨਾ ਅੰਨਾ ਲੁੱਟਿਆ ਔਰ ਹਰ ਪੱਖੋਂ ਔਰ ਲੇਕਿਨ ਜਿੱਥੇ ਇੱਕ ਪਾਸੇ ਵਿਕਟਰੀ ਹੈ ਮੈਂ ਇਸ ਨੂੰ ਕਨਕਲੂਡ ਕਰਾਂ ਇਸ ਸੈਗਮੈਂਟ ਨੂੰ ਕਿ ਵੀ ਇਹ ਨਿਕਲਦੇ ਲਿਫਾਫੇ 'ਚ ਹੁਣ ਨਵਾਂ ਗ੍ਰੰਥੀ ਨਿਕਲੇਗਾ ਔਰ ਇਸ ਤੋਂ ਪਹਿਲਾਂ ਕਿਉਂਕਿ ਅਗਲੇ ਕੁਝ ਹਫ਼ਤੇ ਬਾਅਦ ਸ਼੍ਰੋਮਣੀ ਕਮੇਟੀ ਐਗਜ਼ੈਕਟਿਵ ਦੀ ਮੀਟਿੰਗ ਹੋਣੀ ਹੈ ਜਿਸ ਦੇ ਵਿੱਚ ਸ਼੍ਰੋਮਣੀ ਕਮੇਟੀ ਜਨਰਲ ਹਾਊਸ ਹੋਣਾ ਜਿਹਦੇ 'ਚ ਕਿ ਉਹਨਾਂ ਨੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਚੁਣਨਾ ਉਹੀ ਲੌਂਗੋਵਾਲੀ ਹੈ ਇਹ ਵੀ ਉੱਥੇ ਚਾੜਿਆ ਹੋਇਆ ਜਿਹੜਾ ਡੇਰੇ ਤੇ ਚਾੜ ਦਿੰਦੇ ਨੇ ਹਰਚੰਦ ਸਿੰਘ ਲੌਂਗੋਵਾਲ ਵੀ ਉੱਥੇ ਚਾੜਿਆ ਹੋਇਆ ਇਹ ਵੀ ਚਾੜਿਆ ਹੋਇਆ ਹੀ ਹੈ ਔਰ ਇਹ ਵੀ ਉਹਨਾਂ ਦਾ ਇੱਕ ਹੋਰ ਸੀਰੀ ਬਾਦਲ ਦਾ ਲਿਫਾਫੇ ਚੋਂ ਉਹਦਾ ਹੀ ਨਾਂ ਨਿਕਲਣਾ ਹੈ ਕੋਈ ਹੋਰ ਇਨ ਦਾ ਮੀਨ ਟਾਈਮ ਕੋਈ ਜਿਹੜੇ ਮਾਝੇ ਦੇ ਪੁਰਾਣੇ ਜਥੇਦਾਰ ਤੇ ਫਲਾਣੇ ਜਰਨੈਲ ਤੇ ਇਹ ਉਹ ਉਹਨਾਂ ਨਾਲ ਰਿਪਲੇਸ ਕਰਦੇ ਤਾਂ ਪਤਾ ਨਹੀਂ ਉਹੀ ਜੋ ਕੰਮ ਮੱਕੜ ਕਰਦਾ ਰਿਹਾ ਅੱਜ ਕੱਲ੍ਹ ਲੌਂਗੋਵਾਲ ਕਰਦਾ ਹੈ ਹਰ ਜੋ ਉਹਨਾਂ ਦਾ ਕਰੀ ਜਾਂਦੇ ਨੇ। ਸੋ ਮੈਂ ਸਮਝਦਾ ਵੀ ਇਹ ਹੁਣ ਜਿਹੜੀ ਗੱਲ 30 ਮਿਲੀਅਨ ਸਿੱਖ ਨੇਸ਼ਨ ਨੂੰ ਬੇਸ਼ੱਕ ਇਸ ਦੇ ਉੱਤੇ ਐਫਰਟ ਦੁਨੀਆ ਭਰ 'ਚ ਹੋ ਰਹੇ ਨੇ ਵਰਲਡ ਸਿੱਖ ਪਾਰਲੀਮੈਂਟ ਇੱਕ ਸਟੈਪ ਫਾਰਵਰਡ ਸੀ ਇੰਟਰਨੈਸ਼ਨਲੀ ਜਿੱਥੇ ਅਕਾਲ ਤਖਤ ਦੀ ਸੋਵਰਨਿਟੀ ਨੂੰ ਬਹਾਲ ਕਰਨ ਦੀ ਲਾਈਨ ਉੱਥੇ ਨਾਲ ਦੇ ਨਾਲ ਪੋਲੀਟੀਕਲ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਗੱਲ ਵੀ ਹੁਣ ਪੰਥਕ ਜਥੇਬੰਦੀਆਂ ਦੇ ਨੇ ਪੰਥਕ ਅਸੈਂਬਲੀ ਵੀ ਸੱਦੀ ਹੈ ਔਰ ਇਸ ਮੁੱਦੇ ਦੇ ਉੱਤੇ ਜਿਹੜਾ ਕਾਫੀ ਵਿਚਾਰ ਚਰਚਾ ਵੀ ਹੋ ਰਹੀ ਹੈ 4 ਚੁਫੇਰੇ ਜਿਹਦੇ 'ਚ ਉਹਨਾਂ ਨੇ ਇਹ 117 ਸੀਟਾਂ ਨੇ ਪੰਜਾਬ ਅਸੈਂਬਲੀ ਦੀਆਂ 19 ਹੀ ਜਿਹੜੀਆਂ ਨੇ ਉੱਥੇ ਹੋਣਗੀਆਂ ਔਰ ਇਸ ਕਿਸਮ ਦਾ ਚੋਂ ਕੀ ਆਏਗਾ ਇਹ ਤਾਂ ਸਾਹਮਣੇ ਬਾਅਦ 'ਚ ਹੀ ਪਤਾ ਹੈ। ਲੇਕਿਨ ਮੈਂ ਸਮਝਦਾ ਹਾਂ ਵੀ ਜੇ ਕੋਈ ਇਸ ਕਿਸਮ ਦਾ ਮੂਵ ਸਮੁੱਚੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ ਕਿ ਭਾਈ ਅਸੀਂ ਇਹ ਜਿਹੜਾ ਸਰਕਾਰੀ ਸਿਸਟਮ ਬਣਿਆ ਹੋਇਆ ਜਥੇਦਾਰਾਂ ਦਾ ਸ਼੍ਰੋਮਣੀ ਕਮੇਟੀ ਦੇ EMPLOYEE ਐਗਜ਼ੈਕਟਿਵ ਬੈਠ ਕੇ ਉਹਨਾਂ ਨੂੰ ਕੱਢਦੀ ਹੈ ਕੋਈ ਇਸ ਕਿਸਮ ਦਾ ਕ੍ਰਾਈਟੇਰੀਆ ਹਾਲਾਂ ਇਸ ਤੋਂ ਪਹਿਲਾਂ ਰਿਕਮੈਂਡੇਸ਼ਨਸ ਜਾਂ ਦਲ ਖਾਲਸਾ ਨੇ ਆਪਣੀ ਦਿੱਤਾ ਹੋਇਆ ਹੈ ਔਰ ਬਹੁਤ ਸਾਰਿਆਂ ਨੇ ਹੋਰ ਵੀ ਕਈ ਵਾਰੀ ਹੋਇਆ ਜੀ ਕੀ ਫਾਰਮੈਟ ਹੋਏ ਕਿਵੇਂ ਬਣਾਏ ਜਾਣ ਕਿਵੇਂ ਕੱਢੇ ਜਾਣ ਪਰ ਉਹਨਾਂ ਨੂੰ ਸੂਟ ਨਹੀਂ ਕਰਦਾ ਕਿਉਂਕਿ ਜੇ ਕੋਈ ਵੀ ਇੰਡੀਪੈਂਡੈਂਟ ਮਾਈਂਡਡ ਜਥੇਦਾਰ ਆਂਦਾ ਜਥੇਦਾਰ ਗੁਰਦਿਆਲ ਸਿੰਘ ਜਨੋਆ ਵਰਗੇ ਜਥੇਦਾਰ ਵੀ ਸੀ ਜਿਨ੍ਹਾਂ ਨੇ ਅਕਾਲੀਆਂ ਵੱਲੋਂ ਹੀ ਭਾਵੇਂ ਨੋਮੀਨੇਟ ਇਸੇ ਪ੍ਰੋਸੈਸ ਰਾਹੀਂ ਉਹ ਹੋਏ ਸੀ ਲੇਕਿਨ ਉਹ ਸੰਤ ਪਿੰਡਾਂ ਵਾਲਿਆਂ ਦੇ ਨਾਲ ਖਲੋਤੇ ਔਰ ਇਵੈਂਚੁਅਲੀ ਉਹ ਭਾਵੇਂ ਉਹਨਾਂ ਚੜ੍ਹਾਈ ਕਰ ਗਏ ਜਲਦੀ ਲੇਕਿਨ ਜਿਵੇਂ ਪਿੰਡਾਂ ਵਾਲਿਆਂ ਨੂੰ ਉਹਨਾਂ ਨੇ ਸਪੋਰਟ ਕੀਤਾ ਇਹ ਇੱਕ ਆਪਣੇ ਆਪ ਦੇ ਵਿੱਚ ਉਦਾਹਰਣ ਸੀ ਕਿ ਕਈ ਵਾਰ ਜਿਹੜੇ ਇੱਕ ਉਸ ਸਿਸਟਮ 'ਚੋਂ ਵੀ ਜਿਹੜਾ ਕੰਟਰੋਲਿੰਗ ਹੁੰਦਾ
ਕੋਈ ਕਲਾਕਾਰ ਹੈ ਇਸ ਕਿਸਮ ਦਾ ਨਿਕਲ ਸਕਦਾ ਹੈ। ਜੀ ਸੋ ਅਸੀਂ ਸਮਝਦੇ ਹਾਂ ਵੀ ਇਸ ਗੱਲ ਨੂੰ ਵਿਚਾਰਨ ਦੀ ਲੋੜ ਹੈ ਕਿ ਭਾਈ ਇਹ ਸਾਰਾ ਸਿਸਟਮ ਜਿਹੜਾ ਇਹਨਾਂ ਨੇ, ਜੇ ਕੋਈ ਇਸ ਗੱਲ ਨੂੰ ਕਹਿੰਦਾ ਉਹਨੂੰ ਚਿੱਠੀ ਪਾ ਕੇ ਸੱਦ ਲੈਂਦੇ ਨੇ ਜੀ ਤੁਸੀਂ ਤਾਂ ਅਕਾਲ ਤਖਤ ਨੂੰ ਨਹੀਂ ਮੰਨਦੇ, ਤੁਸੀਂ ਤਾਂ ਜਥੇ, ਇਹ ਤਾਂ ਪੋਪ ਬਣ ਕੇ ਬੈਠ ਗਏ। ਉਹ ਤੁਸੀਂ ਬਰਛਾ ਫੜ ਕੇ ਉੱਥੇ ਰੁਪਈਆ ਲੈਣ ਵਾਲੇ ਲੋਕ ਪਿਛਲੇ ਦਰਵਾਜ਼ਿਓਂ ਲੰਘਾਉਣ ਦੇ ਲਈ ਤੁਸੀਂ ਕਿਸ, ਪਹਿਲੀ ਤਾਂ ਗੱਲ ਤਾਂ ਪੋਪ ਦਾ ਕਨਸੈਪਟ ਹੀ ਨਹੀਂ ਹੈ ਸਿੱਖਾਂ 'ਚ। ਅਕਾਲ ਤਖਤ ਦਾ ਜਥੇਦਾਰ ਕੋਈ ਪੋਪ ਨਹੀਂ ਹੈ। 30 ਮਿਲੀਅਨ ਸਿੱਖ ਨੇਸ਼ਨ ਜਿਹੜਾ ਹੈ ਉਹਦੇ ਕੋਲ ਸੋਵਰਨਿਟੀ ਹੈ। ਗੁਰੂ ਕਲਗੀਧਰ ਪਾਤਸ਼ਾਹ ਨੇ ਗੁਰੂ ਗ੍ਰੰਥ ਗੁਰੂ ਪੰਥ ਦਾ ਕਨਸੈਪਟ ਦਿੱਤਾ ਹੈ। ਗੁਰੂ ਪੰਥ ਅਕਾਲ ਤਖਤ ਦੀ ਤਾਬਿਆ ਜੁੜ ਕੇ ਸਰਬੱਤ ਖਾਲਸਾ ਸਾਡੇ ਵੱਡੇ ਇਸ਼ੂਜ਼ ਲਈ ਹੈ। ਗੁਰਮਤੇ ਦੀ ਪਰੰਪਰਾ ਜਿਹੜੀ ਹੈ ਉਹਦੇ ਰਾਹੀਂ ਅਕਾਲ ਤਖਤ ਦੀ ਸੀਲ ਦੇ ਥੱਲੇ, ਸਟੈਂਪ ਦੇ ਥੱਲੇ, ਅਕਾਲ ਸਹਾਇ ਮੋਹਰ ਦੇ ਥੱਲੇ ਪੰਥ ਦੇ ਫੈਸਲੇ ਜਿਹੜੇ ਨੇ ਉਹ ਕੀਤੇ ਜਾਂਦੇ ਸਨ, ਕੀਤੇ ਜਾਂਦੇ ਰਹਿਣਗੇ, ਕਿਉਂਕਿ ਸੋਵਰਨਿਟੀ ਗੁਰੂ ਪੰਥ ਦੇ ਕੋਲ ਹੈ। ਕੋਈ ਇਹਨਾਂ ਦਾ ਥਾਪਿਆ ਹੋਇਆ ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ ਜਿਹੜਾ ਉਹ ਜਿਹਨੂੰ ਮਰਜ਼ੀ ਉਹ ਬਣਾ ਦੇਣ, ਉਹ ਜਿਹੜਾ ਉਹ ਕਹੇ ਜੀ ਮੈਂ ਹੁਣ ਪੋਪ ਬਣ ਗਿਆ ਰਾਤੋਂ ਰਾਤ। ਪਹਿਲੀ ਤਾਂ ਗੱਲ ਕੋਈ ਹਾਇਰਾਰਕੀਅਲ ਆਰਡੀਨਡ ਪ੍ਰੀਸਟਲੀ ਕਲਾਸ ਦਾ ਕਨਸੈਪਟ ਸਿੱਖੀ 'ਚ ਨਹੀਂ ਹੈ। ਸੋ ਅਸੀਂ ਸਮਝਦੇ ਹਾਂ ਵੀ ਜੇ ਇਸ ਸਾਰੀ ਡਿਬੇਟ 'ਚੋਂ ਕੋਈ ਇਸ ਕਿਸਮ ਦੀ ਗੱਲ ਨਿਕਲੇ ਤੇ ਠੀਕ ਹੈ, ਅਦਰਵਾਈਜ਼ ਫਿਰ ਇਹ ਹੈ ਕਿ ਭਾਈ ਇੱਕ ਗ੍ਰੰਥੀ ਗਿਆ ਤੇ ਦੂਸਰਾ ਜਿਹੜਾ ਉਸ ਕਿਸਮ ਦਾ ਆ ਜਾਏਗਾ, ਫਿਰ ਉਹਦੇ ਵੱਲ ਦੇਖਦੇ ਰਹਾਂਗੇ, ਉਹਦੇ ਨੁਕਸ ਕੱਢਾਂਗੇ। ਫਿਰ ਕੋਈ ਹੋਰ, ਜਿਵੇਂ ਉਹ ਪ੍ਰੋਫੈਸਰ ਸੁਖਜਿੰਦਰ ਸਿੰਘ ਨੇ ਕਿਹਾ ਸੀ ਵੀ ਉਹਨਾਂ ਦੀ ਫਿਰ ਕਮੀ ਤਾਂ ਹੈ ਨਹੀਂ ਵੀ ਇੱਕ ਦੀ ਪੱਗ ਲੈ ਰਹੀ ਹੈ ਤੇ ਦੂਜਾ ਆ ਕੇ ਕੋਲ ਬੈਠਾ ਜੀ ਮੇਰੇ ਸਿਰ ਤੇ ਧਰ ਦਿਓ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਗੁਰਬਚਨ ਸਿੰਘ ਜੀ ਦੇ ਜੋ ਅਸਤੀਫਾ ਸੀ ਉਸ ਬਾਰੇ ਤੁਸੀਂ ਆਪਣੇ ਵਿਚਾਰ ਦਿੱਤੇ ਨੇ। ਆਈ ਹੋਪ ਸਾਡੇ ਦਰਸ਼ਕਾਂ ਨੂੰ ਪਸੰਦ ਆਏ ਹੋਣਗੇ। ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਮੰਥਲੀ ਡੋਨੇਟ ਕਰ ਸਕਦੇ ਹੋ, ਵਨ ਟਾਈਮ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।